वाहिगुरू जी का खालसा वाहिगुरू जी की फतेह सलाम वालेकुम आदाबर्ज मैं ਹਾਂ ਤੁਹਾਡੀ ਹੋਸਟ ਅਨਿਲ ਮਕੌੜ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ जी डॉक्टर साहब वाहिगुरू जी का खालसा वाहिगुरू जी की फतेह जी डॉक्टर साहब जी आनू प्रोग्राम सच्चा सच विच बहुत शुक्रिया जी डॉक्टर साहब अज 16 जनवरी 2020 4 माघ नानकशाही संमत 551 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਹਮੇਸ਼ਾ ਤਰ੍ਹਾਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਦੱਸੀਏ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬੈਲਫਾਈਬ ਕੇਬਲ ਇਨ ਕੈਨੇਡਾ roku jadoo box shawa facebook tv 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ tv 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ tv 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ ਇਹ ਵੀ ਦੱਸ ਦਈਏ ਕਿ ਤੁਸੀਂ tv 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਤੁਸੀਂ tv 84 ਦੀ ਜੋ ਲਾਈਵ ਸਟ੍ਰੀਮ ਹੈ ਤੁਸੀਂ 24 ਆਵਰਸ ਦੇਖ ਸਕਦੇ ਹੋ ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਪਹਿਲੇ ਅਹਿਮ ਇਸ਼ੂ ਦੇ ਨਾਲ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ ਦੇਖੋ 1921 ਦੇ ਲਗਭਗ ਸਾਵਰਕਰ ਜਿਸ ਨੂੰ ਹਿੰਦੂਤਵਾ ਲਫ਼ਜ਼ ਦਾ ਪਿਤਾਮਾ ਕਿਹਾ ਜਾਂਦਾ ਹੈ ਉਸ ਨੇ ਆਪਣੀ ਪਹਿਲੀ ਕਿਤਾਬ ਜਿਹੜੀ ਲਿਖੀ ਉਹਦੇ 'ਚ ਉਹਨੇ ਹਿੰਦੂਤਵਾ ਦਾ ਕਾਨਸੈਪਟ ਦਿੱਤਾ ਉਸ ਦੇ ਵਿੱਚ ਉਹਨੇ ਬੜੀ ਸਪਸ਼ਟਤਾ ਦੇ ਨਾਲ ਇਹ ਕਿਹਾ ਕਿ ਵੀ ਇਹ ਜਿਹੜੀ ਜਿਓਗ੍ਰਾਫੀਕਲ ਲੈਂਡ ਹੈ ਭਾਰਤ ਮਾਂ ਦਾ ਤਸੱਵਰ ਜਿਹੜਾ ਉਹਨੇ ਦਿੱਤਾ ਹੈ ਜੀ ਇਸ ਦੇ ਵਿੱਚ ਮੁਸਲਮਾਨ ਔਰ ਈਸਾਈ ਇਸ ਦਾ ਹਿੱਸਾ ਨਹੀਂ ਹੋ ਸਕਦੇ ਇਹ ਬਾਹਰੋਂ ਆਏ ਹੋਏ ਨੇ ਔਰ ਇਹਨਾਂ ਦੀ ਕੋਈ ਥਾਂ ਨਹੀਂ ਹੈ ਦੂਸਰੇ ਉਸ ਨੇ ਉਸ ਜਿਓਗ੍ਰਾਫੀਕਲ ਖਿੱਤੇ ਭੂਗੋਲਕ ਖਿੱਤੇ ਦੇ ਲਈ ਇਹੀ ਇਸ ਦੇ ਉੱਤੇ ਐਮਫੇਸਾਈਜ਼ ਕੀਤਾ ਕਿ ਇਹ ਇੱਕ ਹਿੰਦੂਤਵਾ ਵਾਲੀ ਜਿਹੜੀ ਹੈ ਉਹ ਲੈਂਡ ਹੈ ਔਰ ਇੱਥੇ ਇਹੀ ਵੈਲਿਊਜ਼ ਜਿਹੜੀਆਂ ਨੇ ਉਹ ਰਹਿਣਗੀਆਂ ਹਾਲਾਂਕਿ ਜੇ ਅਸੀਂ ਸਾਵਰਕਰ ਦੇ ਬਾਕੀ ਕਾਨਸੈਪਟ ਦੇਖੀਏ ਉਹਨੇ ਕੋਈ ਜ਼ਾਤ ਪਾਤ ਦੇ ਵਿੱਚ ਯਕੀਨ ਨਹੀਂ ਸੀ ਪ੍ਰਗਟਾਇਆ ਜਾਂ ਨਾ ਉਹ ਗਾਂ ਨੂੰ ਮਾਤਾ ਕਹਿੰਦਾ ਸੀ ਕਿਸੇ ਹੱਦ ਤੱਕ ਉਹਨੇ ਕੁਛ ਥਾਵਾਂ 'ਤੇ ਜੋ ਪ੍ਰਭਾਵ ਦਿੱਤਾ ਉਸ ਤੋਂ ਇਹ ਵੀ ਲੱਗਦਾ ਵੀ ਉਹ ਨਾਸਤਕ ਸੀ ਉਸ ਦਾ ਕੋਈ ਰੱਬ 'ਚ ਵੀ ਯਕੀਨ ਨਹੀਂ ਸੀ ਔਰ ਇਹ ਵੀ ਗੱਲ ਸਾਹਮਣੇ ਹੈ ਬੇਸ਼ੱਕ ਅੱਜ ਇਹ ਕੋਈ ਗੱਲ ਮਾੜੀ ਨਹੀਂ ਮੰਨੀ ਜਾਂਦੀ ਪਰ ਜਿਹੜੀ ਹੈ ਉਸ ਪੀਰੀਅਡ ਦੇ ਵਿੱਚ ਈਵਨ ਇਸ ਕਿਸਮ ਦਾ ਵਿਹਾਰ ਜਿਹੜਾ ਹੈ ਉਸ ਦੇ ਹੋਮੋਸੈਕਸ਼ੂਅਲ ਹੋਣ ਦਾ ਜਿਹੜਾ ਹੈ ਇਹ ਆਮ ਨਿਕਟਵਰਤੀਆਂ ਨੂੰ ਪਤਾ ਸੀ ਔਰ ਇਹ ਵੀ ਪਿੱਛੇ ਸੀ ਕਿ ਨੱਥੂ ਰਾਮ ਗੋਡਸੇ ਜਿਸ ਨੇ ਗਾਂਧੀ ਨੂੰ ਮਾਰਿਆ ਔਰ ਜ਼ਾਹਰ ਹੈ ਸਾਵਰਕਰ 'ਤੇ ਵੀ ਕੇਸ ਰਜਿਸਟਰ ਹੋਇਆ ਸੀ ਉਹ ਉਸ ਦਾ ਪਾਰਟਨਰ ਸੀ ਉਸ ਹੋਮੋਸੈਕਸ਼ੁਅਲਿਟੀ ਦੀ ਖੇਡ ਦੇ ਵਿੱਚ ਸੋ ਇਹ ਇੱਕ ਜਿਹੜਾ ਪਾਰਟ ਹੈ ਲੇਕਿਨ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਜਿਨ੍ਹਾਂ ਦੇ ਹੱਥ 'ਚ ਪੋਲੀਟੀਕਲ ਪਾਵਰ ਆਈ ਇਹਨਾਂ ਨੇ ਉਵੇਂ ਹੀ ਸਾਵਰਕਰ ਦਾ ਲਿਮਿਟਿਡ ਇਸਤੇਮਾਲ ਕੀਤਾ ਹਿੰਦੂਤਵਾ ਦੇ ਲਈ ਜਿਹੜਾ ਟੂ ਨੇਸ਼ਨ ਦੇ ਥੱਲੇ ਇਹਨਾਂ ਨੇ ਅਪਣਾਇਆ ਇਹਨਾਂ ਨੇ ਉਸੇ ਤਰ੍ਹਾਂ ਹੀ ਸਵਾਮੀ ਵਿਵੇਕਾਨੰਦ ਅੱਜ ਕੱਲ੍ਹ ਕਿਉਂਕਿ ਉਹਦੇ 125 ਸਾਲ ਵਿਵੇਕਾਨੰਦ ਦੇ ਸ਼ਿਕਾਗੋ ਦੌਰੇ ਨੂੰ ਹੋ ਗਏ ਨੇ ਜਦੋਂ ਕਿ ਉਹ ਜਿਹੜਾ 1892-93 ਦੇ ਵਿੱਚ 93 'ਚ ਸ਼ਿਕਾਗੋ ਦੇ ਵਿੱਚ ਆਇਆ ਸੀ ਸੋ ਉਹਨੇ ਬਿਲਕੁਲ ਜਦੋਂ ਉਹਨੇ ਭਾਰਤ ਦੇ ਕਾਨਸੈਪਟ ਦੀ ਗੱਲ ਕੀਤੀ ਤਾਂ ਉਹਨੇ ਤਾਂ ਇਹੀ ਕਿਹਾ ਸੀ ਕਿ ਸਭ ਲਈ ਵੈਲਕਮਿੰਗ ਹੈ ਇਹੀ ਕਾਰਨ ਹੈ ਕਿ ਸਾਰਿਆਂ ਨੇ ਇੱਥੇ ਆ ਕੇ ਰਿਫਿਊਜ ਲਿਆ ਔਰ ਇਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ ਦੀ ਥਾਂ ਨਹੀਂ ਹੈ ਸੋ ਉਹਨੇ ਆਪਣੇ ਹਿੰਦੂ ਹੋਣ ਦੇ ਉੱਤੇ ਫਖਰ ਜ਼ਰੂਰ ਕਿਹਾ ਪਰ ਉਹਦੇ ਹਿੰਦੂ ਦਾ ਕਾਨਸੈਪਟ ਡਿਫਰੈਂਟ ਸੀ ਸੋ ਇਹ ਵਿਵੇਕਾਨੰਦ ਦੇ ਬਾਕੀ ਸਾਰੇ ਨੂੰ ਰਿਜੈਕਟ ਕਰਕੇ ਉਹਦੇ ਹਿੰਦੂ ਪਾਰਟ ਨੂੰ ਇਸੇ ਤਰ੍ਹਾਂ ਗਾਂਧੀ ਜੇ ਰਾਮ ਰਾਜ ਦੀ ਗੱਲ ਹੁੰਦੀ ਹੈ ਜਾਂ ਗਾਂ ਨੂੰ ਮਾਂ ਕਹਿਣ ਦੀ ਗੱਲ ਹੈ ਹਾਲਾਂਕਿ ਗਾਂਧੀ ਸਾਰੀ ਉਮਰ ਬੱਕਰੀ ਦਾ ਦੁੱਧ ਪੀਂਦਾ ਰਿਹਾ ਲੇਕਿਨ ਮਾਂ ਉਹਨੇ ਗਾਂ ਨੂੰ ਹੀ ਬਣਾਇਆ ਤੇ ਜਿਨ੍ਹਾਂ ਨੇ ਗਾਂਧੀ ਨੂੰ ਮਾਰਿਆ ਨੱਥੂ ਰਾਮ ਗੋਡਸੇ ਨੇ ਹਿੰਦੂਤਵਾ ਦੀ ਆਈਡੀਓਲੋਜੀ ਵਾਲੇ ਨੇ ਉਹ ਗਾਂਧੀ ਦੀ ਮਾਂ ਗਾਂ ਮਾਂ ਤੇ ਰਾਮ ਰਾਜ ਇਸ ਨੂੰ ਇਹਨਾਂ ਨੇ ਆਪਣੇ ਅਡਾਪਟ ਕੀਤਾ ਪਰ ਅਲਟੀਮੇਟਲੀ ਜਿਹੜੀ ਗੋਲਵਲਕਰ ਦਾ ਹਿੰਦੂਤਵਾ ਜਿਹੜਾ ਗੋਲਵਲਕਰ ਦੀ ਥਿਊਰੀ ਜਿਹੜੀ ਬੰਚ ਆਫ ਥਾਟਸ ਸਾਹਮਣੇ ਆਈ ਜਿਸ ਦੇ ਉੱਤੇ ਰਾਸ਼ਟਰੀ ਸਵੈਮ ਸੇਵਕ ਸੰਘ RSS ਦੀ ਨੀਂਹ ਰੱਖੀ ਗਈ ਡਾਕਟਰ ਹੈਡਗਵੇਅਰ ਉਹ ਭਾਵੇਂ ਥੋੜ੍ਹੀ ਦੇਰ ਰਿਹਾ ਉਹ ਬਾਨੀ ਹੈ ਇਸ ਦਾ ਔਰ ਗੋਲਵਲਕਰ ਨੇ ਲੰਬਾ ਵਕਤ ਲੀਡ ਕੀਤਾ
ਔਰ ਅੱਜ ਮੋਹਨ ਭਾਗਵਤ ਜਿਹੜਾ ਹੈ ਇਸ ਦਾ ਹੈੱਡ ਹੈ। ਜੀ ਹੈੱਡਕੁਆਟਰ ਇਹਨਾਂ ਦਾ ਨਾਗਪੁਰ 'ਚ ਹੈ, ਜਿਹੜਾ ਕਿ ਹੁਣ ਮਹਾਰਾਸ਼ਟਰ ਦੇ ਵਿੱਚ ਹੈ। ਸੋ ਜ਼ਾਹਰਾ ਤੌਰ ਦੇ ਉੱਤੇ 1924 ਦੇ ਵਿੱਚ ਸ਼ੁਰੂ ਹੋਈ ਉਹ ਸਾਰੀ ਕਹਾਣੀ ਗੋਲਵਲਕਰ ਦੇ ਨਾਲ, ਤੇ ਜੇ ਸਾਵਰਕਰ ਤੋਂ ਕਹਿਣਾ ਹੋਏ ਤਾਂ 1921 ਤੋਂ ਅੱਜ ਪੂਰਾ ਇੱਕ ਸਰਕਲ 100 ਸਾਲ ਦਾ ਕੱਟਣ ਤੋਂ ਬਾਅਦ ਅੱਜ ਉਸ ਵਿਚਾਰਧਾਰਾ ਵਾਲਿਆਂ ਦੇ ਕੋਲ ਦਿੱਲੀ ਦਾ ਤਖਤ ਹੈ। 1 ਬਿਲੀਅਨ 300 ਮਿਲੀਅਨ ਲੋਕਾਂ ਦੀ ਕਿਸਮਤ ਘੜਨ ਦਾ ਹੱਕ ਜੀ ਉਹਨਾਂ ਦੇ ਕੋਲ ਹੈ। ਔਰ ਅਲਟੀਮੇਟਲੀ ਉਹ ਮੁਲਕ ਹੋਣ, ਕਬੀਲੇ ਹੋਣ, ਕੌਮਾਂ ਹੋਣ, ਉਹਨਾਂ ਨੂੰ ਲੀਡ ਕਰਨ ਵਾਲੇ ਤਾਂ ਥਾਟ ਹੁੰਦੇ ਨੇ, ਵਿਚਾਰਧਾਰਾ ਹੁੰਦੀ ਹੈ, ਉਸ ਦਾ ਇੱਕ ਫਲਸਫਾ ਹੁੰਦਾ ਜਿਹਨੂੰ ਅਸੀਂ ਕਹਿੰਦੇ ਹਾਂ। ਜੀ ਤੇ ਜੇ ਇਹਨਾਂ ਦਾ ਫਲਸਫਾ ਦੇਖਣਾ ਹੋਏ, ਪਿਛਲੇ 2-3 ਦਿਨਾਂ 'ਚ ਅਸੀਂ ਜਿਹੜਾ ਡਿਸਕਸ ਕੀਤਾ ਕਿ ਕਿਵੇਂ ਜੇ ਇੱਕ ਵੈਸਟ ਬੰਗਾਲ ਦਾ ਗਵਰਨਰ ਉਹ ਐਡਰੈਸ ਕਰ ਰਿਹਾ ਸਾਇੰਸਦਾਨਾਂ ਦੀ ਜਿਹੜੀ ਹੈ ਕਾਨਫਰੰਸ ਨੂੰ, ਤੇ ਉਹਨਾਂ ਨੂੰ ਦੱਸ ਰਿਹਾ ਕਿ ਵੀ ਕਿਵੇਂ ਸਾਡੇ ਜਿਹੜੇ ਮਹਾਭਾਰਤ ਦੇ ਵਿੱਚ ਅਰਜਨ ਦੇ ਤੀਰ ਸੀ, ਉਹਨਾਂ ਦੇ ਨਾਲ ਜਿਹੜੀਆਂ ਟਿਪਸ ਸੀ ਜਿਹਦੇ ਕਰਕੇ ਅੱਗ ਲੱਗ ਜਾਂਦੀ, ਨਿਊਕਲੀਅਰ ਟਿਪਸ ਸੀਗੀਆਂ। ਜੀ ਉਹੀ ਗਵਰਨਰ ਜਿਹੜਾ ਇਸ ਦੇ ਨਾਲ ਇਹ ਵੀ ਫਖਰ ਕਰ ਰਿਹਾ ਹੈ ਕਿ ਵੀ ਇਹ ਕੋਈ ਜਹਾਜ਼ 1910-11 ਦੇ ਵਿੱਚ ਸਾਊਥ ਕੈਰੋਲਾਈਨਾ ਦੇ ਰਾਈਟ ਬ੍ਰਦਰਜ਼ ਨੇ ਨਹੀਂ ਬਣਾਇਆ। ਰਮਾਇਣ ਪੜ੍ਹ ਲਓ ਕਿ ਰਾਮਚੰਦਰ ਜੀ ਜਿਹੜੇ ਅਯੁੱਧਿਆ ਪਹੁੰਚੇ ਸੀ ਸ੍ਰੀਲੰਕਾ ਤੋਂ ਰਾਵਣ ਨੂੰ ਮਾਰ ਕੇ, ਉਡਨ ਖਟੋਲੇ ਦੇ ਵਿੱਚ ਆਏ ਸੀ, ਔਰ ਉਡਨ ਖਟੋਲਾ ਹਵਾਈ ਜਹਾਜ਼ ਹੀ ਸੀ। ਫਿਰ ਇਸੇ ਤਰ੍ਹਾਂ ਅਸੀਂ ਇਸ ਤੋਂ ਪਹਿਲਾਂ ਦੇਖ ਚੁੱਕੇ ਹਾਂ ਕਿ ਕਿਵੇਂ ਮੋਦੀ ਨੇ ਪਬਲਿਕ ਜਿਹੜੀ ਹੈ ਸਾਇੰਸਦਾਨਾਂ ਦੀ ਕਾਨਫਰੰਸ ਦੇ ਵਿੱਚ ਹੀ ਐਡਰੈਸ ਕਰਦਿਆਂ ਕਿਹਾ ਸੀ ਕਿ ਸਾਡੀ ਪਲਾਸਟਿਕ ਸਰਜਰੀ ਵਾਲੇ ਇੰਨੇ ਐਡਵਾਂਸ ਸੀ ਕਿ ਉਹ ਤੇ ਬੰਦੇ ਦਾ ਸਿਰ ਕੱਟ ਕੇ ਉੱਤੇ ਹਾਥੀ ਦਾ ਸਿਰ ਲਾ ਦਿੰਦੇ ਸੀ। ਉਹਨੇ ਕਿਹਾ ਜੀ ਦੇਖੋ ਗਣੇਸ਼ ਜੀ ਦੀ ਹਾਥੀ ਦੀ ਸੁੰਡ ਜਿਹੜੀ ਹੈ ਸਾਡੇ ਪਲਾਸਟਿਕ ਸਰਜਨਾਂ ਨੇ ਕੀਤਾ। ਔਰ ਇਸੇ ਤਰ੍ਹਾਂ ਉਹਨਾਂ ਦਾ ਹੈਲਥ ਮਿਨਿਸਟਰ ਹਰਸ਼ਵਰਧਨ, ਉਸ ਦਾ ਇਹ ਕਹਿਣਾ ਸੀ ਕਿ ਜੀ 100 ਭਰਾ ਕੌਰਵ ਜਿਹੜੇ ਨੇ ਉਹ ਕੋਈ ਇੱਕ ਮਾਂ ਨੂੰ ਥੋੜੀ ਜੰਮੇ, ਇਹ ਤਾਂ ਟੈਸਟ ਟਿਊਬ ਬੇਬੀ ਸੀ ਔਰ ਗਮਲਿਆਂ ਦੇ ਵਿੱਚ ਪੈਦਾ ਕੀਤੇ ਸੀ, ਕਿਉਂਕਿ ਇਹ ਟੈਸਟ ਟਿਊਬ ਬੇਬੀ ਦਾ ਕਨਸੈਪਟ ਉਦੋਂ ਵੀ ਸੀ। ਸੋ ਇਹ ਜਦੋਂ ਤਾਂ ਤੁਸੀਂ ਇਹਨੂੰ ਖਿਲਰੇ ਢੰਗ ਦੇ ਨਾਲ ਦੇਖਦੇ ਹੋ ਉਹਨਾਂ ਦੇ, ਔਰ ਤ੍ਰਿਪੁਰਾ ਦਾ ਚੀਫ ਮਿਨਿਸਟਰ ਹੋਏ, ਦੂਸਰਾ ਹੋਏ, ਤਾਂ ਫਿਰ ਕਈਆਂ ਨੂੰ ਲੱਗਦਾ ਕਿ ਵੀ ਇਹ ਕਿਹੜੀ ਦੁਨੀਆ 'ਚ ਰਹਿ ਰਹੇ ਨੇ, ਇਹ ਸੱਚ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਸੱਚਮੁੱਚ ਯਕੀਨ ਕਰਦੇ ਨੇ ਵੀ ਇਵੇਂ ਹੋਇਆ ਔਰ ਇਵੇਂ ਹੀ ਹੈ। ਔਰ ਹੁਣ ਜਦੋਂ ਕਿ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਅਲਟੀਮੇਟਲੀ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ, ਨੈਸ਼ਨਲ ਰਜਿਸਟ੍ਰੇਸ਼ਨ ਆਫ ਪੋਪੂਲੇਸ਼ਨ ਹੋਏ ਜਾਂ ਨੈਸ਼ਨਲ ਰਜਿਸਟ੍ਰੇਸ਼ਨ ਆਫ ਸਿਟੀਜ਼ਨਸ ਹੋਏ, ਉਸ ਦੇ ਥੱਲੇ ਇੱਕ ਗੱਲ ਤਾਂ ਕਲੀਅਰ ਹੈ ਕਿ 200 ਮਿਲੀਅਨ ਮੁਸਲਮਾਨਾਂ ਨੂੰ ਜਿਹੜੀ ਸਾਵਰਕਰ ਦੀ ਆਈਡੀਓਲੋਜੀ ਸੀ ਔਰ ਗੋਲਵਲਕਰ ਉਹਦੇ ਥੱਲੇ ਉਹ ਡੀਫਰੈਂਚਾਈਜ਼ ਕਰਨ ਜਾ ਰਹੇ ਨੇ, ਉਹਨਾਂ ਨੂੰ ਵਿਦਨ ਆਪਣੇ ਨੇਸ਼ਨ ਦੇ ਉਹ ਨੇਸ਼ਨਲੈਸ ਬਣਾ ਰਹੇ ਨੇ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਉਹਨਾਂ ਦੇ ਲਈ ਉਹ ਡਿਟੈਂਸ਼ਨ ਕੈਂਪ ਨਾ ਵੀ ਬਣਾਉਣ ਸਾਰਿਆਂ ਲਈ। ਜਦੋਂ ਤੁਹਾਡੇ ਕੋਲ ਵੋਟ ਦਾ ਹੱਕ ਨਹੀਂ, ਐਜੂਕੇਸ਼ਨ ਦਾ ਹੱਕ ਨਹੀਂ, ਤੁਸੀਂ ਇਲੀਗਲ ਹੋ। ਇੱਥੇ ਦੇਖ ਲਓ ਜਿਹੜੇ ਇਲੀਗਲ ਹੁੰਦੇ ਨੇ ਉਹ ਮਜ਼ਦੂਰਾਂ ਦੀ ਤਰ੍ਹਾਂ ਕੰਮ ਕਰ ਰਹੇ ਹੁੰਦੇ ਨੇ, ਚੋਰੀ ਛਿਪੇ ਰਹਿ ਰਹੇ ਹੁੰਦੇ ਨੇ, ਪਰ ਉਹਨਾਂ ਕੋਲ ਕੋਈ ਹਕੂਕ ਨਹੀਂ ਹੁੰਦਾ। ਔਰ ਇਸੇ ਤਰ੍ਹਾਂ ਜਿਸ ਅੰਦਾਜ਼ ਦੇ ਵਿੱਚ ਉਹਨਾਂ ਨੇ ਲਵ ਜਿਹਾਦ ਔਰ ਗਊ ਮਾਤਾ ਔਰ ਇਹ ਸਾਰਾ ਕੈਂਪੇਨ ਸ਼ੁਰੂ ਕੀਤੇ, ਗਊ ਰਕਸ਼ਾ ਕੈਂਪੇਨ ਵਿਜੀਲੈਂਟੇ, ਆਲਰੇਡੀ ਲੋਕਾਂ ਨੇ ਖਾਣਾ ਕੀ ਹੈ, ਪਹਿਨਣਾ ਕੀ ਹੈ, ਜਿਉਣਾ ਕਿਵੇਂ ਹੈ, ਇਹਦਾ ਡਿਸਾਈਡ ਕਰਨ ਦਾ ਹੱਕ ਤਾਂ ਬਹੁ ਗਿਣਤੀ ਹਿੰਦੂਆਂ ਨੇ ਬ੍ਰਾਹਮਣਵਾਦ ਦੇ ਥੱਲੇ ਲਿਆ ਹੋਇਆ। ਪਰ ਜਦੋਂ ਫਿਰ ਵੀ ਇਹ ਕਿਹਾ ਜਾਂਦਾ ਹੈ ਕਿ ਵੀ ਜੇ ਇਹੀ ਪੈਟਰਨ ਜਾਰੀ ਰਿਹਾ ਤੇ ਅਲਟੀਮੇਟਲੀ ਜਿਹੜਾ ਇਸ ਨੇਸ਼ਨ ਨੂੰ ਹਿੰਦੂ ਨੇਸ਼ਨ ਡਿਕਲੇਅਰ ਕਰ ਦਿੱਤਾ ਜਾਏਗਾ, ਔਰ ਇਹ ਕਨਸਟੀਟਿਊਸ਼ਨ ਜਿਹਨੂੰ ਇਹ ਨਹੀਂ ਮੰਨਦੇ, ਨਾ ਹੀ ਇਹ ਜਨਗਣ ਮਨ ਰਾਸ਼ਟਰਗਾਨ ਨੂੰ ਮੰਨਦੇ ਨੇ, ਤਾਂ ਵੰਦੇ ਮਾਤਰਮ ਗਾਉਂਦੇ ਨੇ, ਔਰ ਈਵਨ ਨਾ ਹੀ ਇਹ ਤਿਰੰਗੇ ਝੰਡੇ ਨੂੰ ਮੰਨਦੇ ਨੇ। ਨਾਗਪੁਰ ਦੇ ਉਹਨਾਂ ਦੇ ਹੈੱਡਕੁਆਟਰ ਦੇ ਉੱਤੇ ਧਵਜ, ਓਮ ਦਾ ਧਵਜ ਜਿਹੜਾ ਭਗਵਾ ਹੈ ਉਹੀ ਲਹਿਰਾ ਰਿਹਾ। ਫਿਰ ਜਿਹੜਾ ਜ਼ਾਹਰ ਹੈ ਕਿ ਜਦੋਂ ਹਿੰਦੂ ਨੇਸ਼ਨ ਡਿਕਲੇਅਰ ਹੋਏਗਾ, ਵੰਦੇ ਮਾਤਰਮ ਜਿਹੜਾ ਉਹ ਨੈਸ਼ਨਲ ਸੌਂਗ ਹੋਏਗਾ, ਧਵਜ ਜਿਹੜਾ ਉਹਨਾਂ ਦਾ ਉਹ ਨੈਸ਼ਨਲ ਫਲੈਗ ਹੋਏਗਾ, ਪਰ ਸੰਵਿਧਾਨ ਕੀ ਹੋਏਗਾ, ਕਨਸਟੀਟਿਊਸ਼ਨਲੀ ਕਿਵੇਂ ਜਿਹੜਾ ਗਵਰਨ ਕੀਤਾ ਜਾਏਗਾ। ਅੱਜ ਮੈਨੂੰ ਕਿਸੇ ਨੇ ਭੇਜਿਆ, ਹਾਲਾਂਕਿ ਇਹਦਾ ਕੋਈ ਲਿਖਾਰੀ ਦਾ ਨਾਂ ਤਾਂ ਨਹੀਂ ਹੈ, ਪਰ ਉਹਦੇ 'ਚ ਉਹਨਾਂ ਨੇ ਇਹ ਕਿਹਾ ਵੀ ਇਹ ਮੋਹਨ ਭਾਗਵਤ ਦਾ ਇਹ ਜਿਹੜਾ ਪਾਰਟ ਹੈ, ਹਾਲਾਂਕਿ ਇਹ ਇੱਕ ਜਿਹਨੂੰ ਕਹਿੰਦੇ ਨੇ ਕਿ ਵੀ ਇੱਕ ਮਿਰਰ ਹੈ ਇਹ ਦੱਸਣ ਦੇ ਲਈ ਕਿ ਜਦੋਂ ਸੱਚਮੁੱਚ ਹਿੰਦੂ ਰਾਸ਼ਟਰ ਬਣੇਗਾ ਫਿਰ ਕਿਹੋ ਜਿਹਾ ਮੁਲਕ ਹੋਏਗਾ, ਕਿਸ ਕਿਸਮ ਦਾ ਕਨਸਟੀਟਿਊਸ਼ਨ ਹੋਏਗਾ। ਪਰ ਇਹ ਜਿਹਨੇ ਵੀ ਸਰਕੂਲੇਟ ਕੀਤਾ ਉਹਨਾਂ ਨੇ ਕਿਹਾ ਕਿ ਜੀ ਇਹ ਮੋਹਨ ਭਾਗਵਤ ਨੇ ਸਰਕੂਲੇਟ ਕੀਤਾ ਸਾਰਿਆਂ ਨੂੰ, ਆਪਣੇ ਸੰਘ ਪਰਿਵਾਰ ਨੂੰ,
ਕਿ ਇੰਨੇ ਮਾਰਚ ਤੱਕ ਇਹਦੇ ਤੇ ਕਮੈਂਟ ਭੇਜੋ ਔਰ ਇਸ ਨੂੰ ਅਸੀਂ ਜਿਹੜਾ ਲਾਗੂ ਕਰਨਾ ਹੈ। ਔਰ ਮੈਨੂੰ ਇਹ ਲੱਗਾ ਕਿ ਵੀ ਇਹ ਇੱਕ ਦਿਲਚਸਪ ਪਾਰਟ ਹੈ, ਕੋਈ ਆਫੀਸ਼ੀਅਲ ਡਾਕੂਮੈਂਟ ਤਾਂ ਨਹੀਂ ਹੈ, ਜੀ ਲੇਕਿਨ ਮੈਨੂੰ ਇਹ ਲੱਗਾ ਕਿ ਵੀ ਜਿਹਨੇ ਵੀ ਇਸ ਨੂੰ ਡਰਾਫਟ ਕੀਤਾ ਹੈ ਉਹਨੂੰ ਬਹੁਤ ਚੰਗੀ ਤਰ੍ਹਾਂ ਸਮਝ ਹੈ ਕਿ ਆਰਐਸਐਸ ਦੀ ਆਈਡੀਓਲੋਜੀ ਅਲਟੀਮੇਟਲੀ ਕਿਸ ਡਾਇਰੈਕਸ਼ਨ ਵੱਲ ਮੁਲਕ ਨੂੰ ਲਿਜਾ ਰਹੀ ਹੈ। ਤੇ ਜਦੋਂ ਇਹਨਾਂ ਨੇ ਬਿਲਕੁਲ ਇਹਨਾਂ ਨੂੰ ਵੀ ਜਿਹੜਾ ਹੈ ਉਹ ਬਿਲਕੁਲ ਡੀਫਰੈਂਚਾਈਜ਼ ਕਰ ਦਿੱਤਾ, ਕਿਉਂਕਿ ਸੁਬਰਾਮਨਿਅਮ ਸਵਾਮੀ ਨੇ 2 ਦਿਨ ਪਹਿਲਾਂ ਹੀ ਖਾਂਡਵਾ ਮੱਧ ਪ੍ਰਦੇਸ਼ ਦੇ ਵਿੱਚ ਸਵਾਮੀ ਵਿਵੇਕਾਨੰਦ ਮੈਮੋਰੀਅਲ ਲੈਕਚਰਸ 'ਚ ਬੋਲਦਿਆਂ ਹੀ ਕਿਹਾ ਕਿ ਨੈਕਸਟ ਜਿਹੜਾ ਹੈ ਉਹ ਯੂਨੀਫਾਈਡ ਸਿਵਲ ਕੋਡ ਆ ਰਿਹਾ, ਕਿ ਜਿਹੜਾ ਮੁਸਲਿਮ ਪਰਸਨਲ ਲਾਅ ਜਾਂ ਈਸਾਈਆਂ ਦਾ ਉਹ ਸਭ ਖਤਮ ਕਰਕੇ ਇੱਕ ਕਾਨੂੰਨ ਹੋਏਗਾ, ਜਿਹੜਾ ਕਿ ਆਰਐਸਐਸ ਦੇ ਜਾਂ ਬੀਜੇਪੀ ਦੇ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਸੀ ਵੀ। ਔਰ ਇਹ ਮੈਂ ਕੁਇਕਲੀ, ਹਾਲਾਂਕਿ ਹਿੰਦੀ ਦੇ ਵਿੱਚ ਹੈ ਪਰ ਕਿਉਂਕਿ ਸਾਡਾ ਪ੍ਰੋਗਰਾਮ ਮੇਨਲੀ ਪੰਜਾਬੀ ਹੁੰਦਾ ਹੈ ਤੇ ਮੈਂ ਇਹਨੂੰ ਕੁਇਕਲੀ ਜਿੰਨੀ ਕੁ ਮੇਰੇ ਤੋਂ ਜਿਹੜੀ ਹੈ ਉਹਦੀ ਟਰਾਂਸਲੇਸ਼ਨ ਹੁੰਦੀ ਹੈ ਮੈਂ ਉਸੇ ਹਿਸਾਬ ਨਾਲ ਜਿਹੜਾ ਹੈ ਹੁਣ ਹਰ ਜਿਹੜਾ ਕਨਸਟੀਟਿਊਸ਼ਨ ਹੈ ਉਹਦੇ ਲਿਖਣ ਤੋਂ ਪਹਿਲਾਂ ਉਸ ਦੀ ਨੂੰ ਪ੍ਰੀਐਂਬਲ ਵੀ ਕਿਹਾ ਜਾਂਦਾ ਹੈ, ਭੂਮਿਕਾ ਵੀ ਕਿਹਾ ਜਾਂਦਾ ਹੈ। ਔਰ ਇਹ ਹੁੰਦਾ ਹੈ ਕਿ ਵੀ ਉਹ ਡਿਸਕ੍ਰਾਈਬ ਕਰ ਰਹੀ ਹੁੰਦੀ ਹੈ ਪ੍ਰੀਐਂਬਲ ਕਿ ਅਲਟੀਮੇਟਲੀ ਜਿਹਨੂੰ ਤੁਸੀਂ ਇੱਕ ਮਿਸ਼ਨ ਸਟੇਟਮੈਂਟ ਵੀ ਕਹਿ ਸਕਦੇ ਹੋ ਇੱਕ ਅੰਦਾਜ਼ 'ਚ। ਸੋ ਇਹਦੇ 'ਚ ਉਹਨਾਂ ਨੇ ਕਿਹਾ ਸੰਵਿਧਾਨ ਦੀ ਆਤਮਾ, ਔਰ ਮੈਂ ਇਹ ਦੱਸਦੇ ਹਾਂ ਕਿ ਆਇਨ ਜਿਹਨੂੰ ਉਰਦੂ ਦੇ ਵਿੱਚ ਕਿਹਾ ਜਾਂਦਾ ਜਾਂ ਦਸਤੂਰ ਜਾਂ ਕਨਸਟੀਟਿਊਸ਼ਨ, ਉਹਨੂੰ ਹਿੰਦੀ ਪੰਜਾਬੀ ਦੇ ਵਿੱਚ ਸੰਵਿਧਾਨ ਕਹਿੰਦੇ ਨੇ। ਔਰ ਆਤਮਾ, ਹੁਣ ਇਹਦੀ ਆਤਮਾ ਕੀ ਹੋਏਗੀ? ਭਾਰਤ ਦਾ ਇਹ ਨਵਾਂ ਸੰਵਿਧਾਨ ਹਿੰਦੂ ਧਰਮ ਤੇ ਆਧਾਰਿਤ ਹੋਏਗਾ। ਇਹ ਕਿਉਂਕਿ ਤੁਸੀਂ ਉਹਦੀ ਪ੍ਰੀਐਂਬਲ ਦੇ ਵੀ ਪੁਆਇੰਟਸ ਦਿੰਦੇ ਹੋ। ਇਸ ਸੰਵਿਧਾਨ ਦੇ ਮੁਤਾਬਕ ਭਾਰਤ ਨੂੰ ਇੱਕ ਹਿੰਦੂ ਰਾਸ਼ਟਰ ਘੋਸ਼ਿਤ ਕੀਤਾ ਜਾਂਦਾ ਹੈ। ਹੁਣ ਭਾਰਤ ਦੀ ਜਗ੍ਹਾ ਇਹ ਸਿਰਫ ਸ਼ਬਦ ਹਿੰਦੁਸਤਾਨ ਦਾ ਇਸਤੇਮਾਲ ਕੀਤਾ ਜਾਏਗਾ। ਹਿੰਦੂ ਧਰਮ ਦੀ ਮਾਨਤਾ ਇਹ ਹੈ ਕਿ ਹਰ ਇਨਸਾਨ ਦੂਸਰੇ ਇਨਸਾਨ ਨਾਲੋਂ ਵੱਖਰਾ ਹੈ, ਇਸ ਲਈ ਹਰ ਇਨਸਾਨ ਨੂੰ ਬਰਾਬਰ ਦੀ ਸਿਟੀਜ਼ਨਸ਼ਿਪ ਨਾਗਰਿਕਤਾ ਨਹੀਂ ਦਿੱਤੀ ਜਾ ਸਕਦੀ। ਨਾਗਰਿਕਤਾ ਦਾ ਆਧਾਰ ਸਿਰਫ ਧਰਮ ਹੋਏਗਾ। 4 ਅੱਜ ਕੱਲ੍ਹ ਬਹੁਤ ਸਾਰੀਆਂ ਜਾਤੀਆਂ ਤੇ ਧਰਮ ਹੋ ਗਏ ਨੇ, ਇਸ ਲਈ ਉਹਨਾਂ ਨੂੰ ਇੱਕ ਸੂਤਰ ਦੇ ਵਿੱਚ ਇੱਕ ਧਾਗੇ 'ਚ ਪਰੋਣਾ ਜ਼ਰੂਰੀ ਹੈ। ਹਿੰਦੂ ਧਰਮ ਦੇ ਅਨੁਸਾਰ 4 ਵਰਣ ਹੁੰਦੇ ਨੇ। ਵਰਣ ਵੈਸੇ ਸੰਸਕ੍ਰਿਤ 'ਚ ਰੰਗ ਨੂੰ ਕਹਿੰਦੇ ਨੇ, ਤੇ ਰੰਗ ਆਧਾਰਿਤ ਇਹ ਡਿਵੀਜ਼ਨ ਸੀ ਬ੍ਰਾਹਮਣ, ਕਸ਼ਤਰੀ, ਵੈਸ਼, ਸ਼ੂਦਰ। ਔਰ ਇਹਦੀ ਇੰਟਰਪ੍ਰੀਟੇਸ਼ਨ ਬ੍ਰਾਹਮਣ ਨੇ ਕੀਤੀ ਕਿ ਜਦੋਂ ਬ੍ਰਹਮਾ ਨੇ ਸ੍ਰਿਸ਼ਟੀ ਬਣਾਈ ਤੇ ਬ੍ਰਾਹਮਣ ਜਿਹੜੇ ਆ ਉਹਦੇ ਮੂੰਹ 'ਚੋਂ ਨਿਕਲੇ, ਕਸ਼ਤਰੀ ਜਿਹੜੇ ਨੇ ਉਹਦੀ ਛਾਤੀ 'ਚੋਂ ਨਿਕਲੇ, ਵੈਸ਼ ਜਿਹੜੇ ਨੇ ਉਹਦੇ ਢਿੱਡ 'ਚੋਂ ਨਿਕਲੇ, ਔਰ ਸ਼ੂਦਰ ਜਿਹੜੇ ਨੇ ਉਹਦੇ ਪੈਰਾਂ 'ਚੋਂ ਨਿਕਲੇ। ਸੋ ਇਹ ਇੱਕ ਇੰਟਰਪ੍ਰੀਟੇਸ਼ਨ ਜਿਹੜੇ 4 ਵਰਣ ਨੇ, ਵੈਸੇ ਵਰਣ ਰੰਗ ਨੂੰ ਕਹਿੰਦੇ ਨੇ। ਔਰ ਜਦੋਂ ਇਹਨਾਂ ਨੇ ਆਰੀਅਨਸ ਨੇ ਆ ਕੇ ਕਬਜ਼ਾ ਕੀਤਾ, ਲੋਕਲ ਜਿਹੜੇ ਲੋਕ ਰਹਿਣ ਵਾਲੇ ਸੀ, ਜਿਹੜੇ ਬਹੁਤ ਸਾਰੇ ਅੱਜ ਦਲਿਤ ਬਣਾ ਦਿੱਤੇ ਨੇ, ਉਹਨਾਂ ਦੇ ਰੰਗ ਕਾਲੇ ਸੀ, ਛੋਟੇ ਰੰਗ ਦੇ ਸੀ, ਛੋਟੇ ਕੱਦ ਦੇ ਸੀ, ਜਿਵੇਂ ਦੇ ਅੱਜ ਮਦਰਾਸੀ ਜਿਹਨੂੰ ਤਮਿਲਨਾਡੂ ਜਾਂ ਕੇਰਲਾ ਜਾਂ ਤੇਲੰਗਾਨਾ 'ਚ ਅਸੀਂ ਦੇਖਦੇ ਹਾਂ। ਸੋ ਸਭ ਤੋਂ ਪਹਿਲਾਂ ਇਹਨਾਂ ਨੇ ਉਹਨਾਂ ਨੂੰ ਸ਼ੂਦਰ ਬਣਾਇਆ, ਆਪ ਮਾਲਕ ਬਣੇ ਨੌਕਰ ਦੇ ਤੌਰ ਤੇ। ਬਾਅਦ ਦੇ ਵਿੱਚ ਜਿਹੜੇ ਕਬੀਲੇ ਆਉਂਦੇ ਗਏ, ਕੋਈ ਕਸ਼ਤਰੀ, ਕੋਈ ਵੈਸ਼, ਜਿਵੇਂ ਜਿਵੇਂ ਬ੍ਰਾਹਮਣਾਂ ਦੀ ਡੋਮੀਨੈਂਸ ਮੰਨਦੇ ਗਏ। ਇਹ ਇੱਕ ਵੱਖਰੀ ਡਿਸਕਸ਼ਨ ਹੈ, ਪਰ ਇਹਦੇ 'ਚ ਉਹਨਾਂ ਨੇ ਕਿਹਾ ਕਿ ਹਿੰਦੂ ਧਰਮ ਅਨੁਸਾਰ 4 ਵਰਣ ਹੁੰਦੇ ਨੇ ਔਰ ਇਸ ਸੰਵਿਧਾਨ 'ਚ ਸਾਰੀਆਂ ਜਾਤੀਆਂ ਤੇ ਧਰਮਾਂ ਨੂੰ ਇਹਨਾਂ 4 ਵਰਨਾਂ ਦੇ ਵਿੱਚ ਅਸੀਂ ਸ਼ਾਮਲ ਕੀਤਾ ਹੈ। ਸਰਕਾਰੀ ਨੌਕਰੀਆਂ ਤੇ ਆਫਿਸਿਸ ਜਿਹੜੇ ਨੇ ਉਹਨਾਂ ਦੀ ਡਿਸਟ੍ਰੀਬਿਊਸ਼ਨ ਪਾਰਲੀਮੈਂਟ ਤੇ ਵਿਧਾਨ ਸਭਾ 'ਚ ਜਿਹੜਾ ਮੈਂਬਰਾਂ ਦੀ ਚੋਣ ਹੈ ਇਹਨਾਂ 4 ਵਰਨਾਂ ਦੇ ਆਧਾਰ ਤੇ ਹੀ ਕੀਤੀ ਜਾਏਗੀ। ਕੋਈ ਸਭ ਲਈ ਸਿਟੀਜ਼ਨਸ਼ਿਪ ਨਹੀਂ ਹੈ ਕਿਉਂਕਿ ਵਰਨਾਂ ਤੇ ਆਧਾਰਿਤ ਉਹਦੀ ਚੋਣ ਹੈ। ਬਿਲਕੁਲ ਕਿਸੇ ਵੀ ਅਪਰਾਧੀ ਨੂੰ, ਗੁਨਾਹਗਾਰ ਨੂੰ ਜਿਹੜੀ ਸਜ਼ਾ ਹੈ ਉਹ ਹਿੰਦੂ ਧਰਮ ਦੇ ਵਿੱਚ ਜਿਹੜੀ ਮਨੂ ਨੇ ਬਣਾਈ ਹੋਈ ਵਰਣ ਵਿਵਸਥਾ ਹੈ ਉਹਦੇ ਮੁਤਾਬਕ ਦਿੱਤੀ ਜਾਏਗੀ। ਔਰਤ ਨੂੰ ਰੱਬ ਨੇ ਸਿਰਫ ਬੱਚੇ ਪੈਦਾ ਕਰਨ ਲਈ ਬਣਾਇਆ, ਇਸ ਲਈ ਭਾਰਤੀ ਸੰਵਿਧਾਨ ਮੁਤਾਬਕ ਔਰ ਹਿੰਦੂ ਧਰਮ ਦੇ ਅਨੁਸਾਰ ਉਹਦੇ ਹੱਕਾਂ ਨੂੰ ਬਹੁਤ ਸੀਮਤ ਕਰ ਦਿੱਤਾ ਗਿਆ, ਮਹਿਦੂਦ ਕਰ ਦਿੱਤਾ ਗਿਆ। ਭਾਰਤ ਦਾ ਰਾਸ਼ਟਰੀ ਗਾਨ ਵੰਦੇ ਮਾਤਰਮ ਹੋਏਗਾ ਤੇ ਨੈਸ਼ਨਲ ਫਲੈਗ ਭਗਵਾ ਹੋਏਗਾ। ਇਸ ਕਾਨੂੰਨ ਦੇ ਤਹਿਤ ਇਸ ਸੰਵਿਧਾਨ ਅਨੁਸਾਰ ਬ੍ਰਾਹਮਣ ਨੂੰ ਸਭ ਤੋਂ ਪਵਿੱਤਰ ਇਨਸਾਨ ਤੇ ਗਾਂ ਨੂੰ ਸਭ ਤੋਂ ਪਵਿੱਤਰ ਪਸ਼ੂ ਐਲਾਨਿਆ ਜਾਂਦਾ ਹੈ। ਇਹ ਨਵਾਂ ਸੰਵਿਧਾਨ 21 ਮਾਰਚ 2020 ਹਿੰਦੂ ਕੈਲੰਡਰ ਦਾ ਨਵਾਂ ਸਾਲ ਇਸ ਤੋਂ ਲਾਗੂ ਹੋਏਗਾ। ਨਾਗਰਿਕਤਾ, ਹੁਣ ਜਿਹੜੀ ਸਿਟੀਜ਼ਨਸ਼ਿਪ ਹੈ, ਇਹ ਨੰਬਰ 2 ਕਲੌਜ਼।
ਹਿੰਦੂ ਧਰਮ ਦੇ ਆਧਾਰ ਤੇ ਭਾਰਤ 'ਚ 4 ਪ੍ਰਕਾਰ ਦੇ ਨਾਗਰਿਕ ਹੋਣਗੇ। ਫਸਟ ਕਲਾਸ ਸਿਟੀਜ਼ਨਸ ਬ੍ਰਾਹਮਣ ਜਾਤੀ ਦੇ ਲੋਕਾਂ ਨੂੰ ਭਾਰਤ 'ਚ ਫਸਟ ਕਲਾਸ ਸਿਟੀਜ਼ਨ ਐਲਾਨਿਆ ਜਾਏਗਾ, ਜਿਸ ਨੂੰ ਹਰ ਤਰ੍ਹਾਂ ਦੇ ਜਿਹੜੇ ਅਧਿਕਾਰ ਸਿਟੀਜ਼ਨਸ ਦੇ ਹੱਕ ਨੇ ਉਹ ਹਾਸਲ ਹੋਣਗੇ। ਸੈਕੰਡ ਕਲਾਸ ਸਿਟੀਜ਼ਨ ਕਸ਼ਤਰੀਆ ਜਾਂ ਠਾਕਰ ਜਾਤ ਦੇ ਲੋਕਾਂ ਨੂੰ ਸੈਕੰਡ ਕਲਾਸ ਸਿਟੀਜ਼ਨ ਐਲਾਨਿਆ ਜਾਏਗਾ। ਥਰਡ ਕਲਾਸ ਸਿਟੀਜ਼ਨਸ ਵੈਸ਼ਿਆ ਜਾਂ ਬਣੀਆਂ ਜਿਹੜੇ ਸਮੁਦਾਇ ਹੈ, ਗਰੁੱਪ ਹੈ, ਉਹਨਾਂ ਲੋਕਾਂ ਨੂੰ ਥਰਡ ਕਲਾਸ ਸਿਟੀਜ਼ਨ ਐਲਾਨਿਆ ਜਾਂਦਾ ਹੈ। ਔਰ ਫੋਰਥ ਕਲਾਸ ਸਿਟੀਜ਼ਨ ਬਾਕੀ ਸਭ ਜਾਤੀਆਂ ਧਰਮਾਂ ਦੇ ਲੋਕਾਂ ਨੂੰ ਫੋਰਥ ਕਲਾਸ ਸਿਟੀਜ਼ਨ ਡਿਕਲੇਅਰ ਕੀਤਾ ਜਾਂਦਾ ਹੈ। ਇਹਨਾਂ ਸਭ ਨੂੰ ਸ਼ੂਦਰ ਦੇ ਨਾਂ ਨਾਲ ਪੁਕਾਰਿਆ ਜਾਏਗਾ। ਇਹਨਾਂ ਦੇ ਵਿੱਚ ਬੋਧੀ, ਜੈਨੀ, ਸਿੱਖ, ਈਸਾਈ, ਪਾਰਸੀ, ਮੁਸਲਮਾਨ ਆਦਿ ਸਾਰੇ ਧਰਮਾਂ ਦੇ ਲੋਕ ਸ਼ਾਮਲ ਹੋਣਗੇ। ਇਸ ਦੇ ਵਿੱਚ ਸ਼ਡਿਊਲ ਕਾਸਟ, ਸ਼ਡਿਊਲ ਟਰਾਈਬ, ਪਿਛੜੀਆਂ ਜਾਤੀਆਂ ਦੇ ਲੋਕ ਜਿਵੇਂ ਯਾਦਵ, ਜਾਟ, ਗੁਰਜਰ, ਕੁਰਮੀ, ਕੁਮਾਰ, ਨਾਈ ਸਾਰੇ ਸ਼ਾਮਲ ਹੋਣਗੇ। ਬਾਕੀ ਜਾਤੀਆਂ ਨੂੰ ਜਿਹੜੀਆਂ ਹੋਰ ਕਿਸੇ 'ਚ ਨਹੀਂ ਆਉਂਦੀਆਂ ਜਿਵੇਂ ਕਾਇਸਤ, ਪੰਜਾਬੀ, ਇਹਨਾਂ ਸਭ ਨੂੰ ਵੀ ਜਿਹੜਾ ਇਸ ਸ਼ੂਦਰ ਸ਼੍ਰੇਣੀ ਦੇ ਵਿੱਚ ਫੋਰਥ ਕਲਾਸ ਸਿਟੀਜ਼ਨ ਸ਼ਾਮਲ ਕੀਤਾ ਜਾਏਗਾ। ਔਰਤ ਭਾਵੇਂ ਕਿਸੇ ਵੀ ਕਲਾਸ ਦੀ ਹੋਏ, ਭਾਵੇਂ ਬ੍ਰਾਹਮਣੀ ਵੀ ਹੋਏ, ਉਹਨੂੰ ਸ਼ੂਦਰ ਵਰਣ 'ਚ ਗਿਣਿਆ ਜਾਏਗਾ। ਸੋ ਔਰਤ ਜਿਹੜੀ ਹੈ ਉਹ ਫੋਰਥ ਕਲਾਸ। ਪਹਿਚਾਣ ਦਾ ਨਿਸ਼ਾਨ, ਹੁਣ ਇਹ ਕਿਵੇਂ ਪਛਾਣ ਹੋਏਗੀ? ਹਰ ਇੱਕ ਵਰਣ ਦੇ ਵਿਅਕਤੀ ਦੇ ਇਨਸਾਨ ਦੇ ਮੱਥੇ ਤੇ ਉਹਦੇ ਜਿਹੜਾ ਕਲਾਸ ਦਾ ਟੈਟੂ ਖੋਦਿਆ ਜਾਏਗਾ। ਜਿਵੇਂ ਬ੍ਰਾਹਮਣ ਦੇ ਮੱਥੇ ਤੇ ਬ੍ਰਾਹਮਣ ਹੋਏਗਾ, ਕਸ਼ਤਰੀ ਦੇ ਕਸ਼ਤਰੀ, ਵੈਸ਼ ਦੇ ਸ਼ੂਦਰ ਦੇ ਸ਼ੂਦਰ। ਸਰਕਾਰ ਇਸ ਕੰਮ ਨੂੰ 6 ਮਹੀਨੇ ਦੇ ਵਿੱਚ ਖਤਮ ਕਰ ਦੇਗੀ। 6 ਮਹੀਨੇ ਦੇ ਵਿੱਚ ਸਭ ਤੇ ਟੈਟੂਇੰਗ ਹੋ ਕੇ ਐਲਾਨਿਆ ਜਾਏਗਾ ਕਿ ਕੀ ਹੈ। ਰਾਸ਼ਟਰਪਤੀ, ਪ੍ਰਧਾਨ ਮੰਤਰੀ, ਪਾਰਲੀਮੈਂਟ, ਵਿਧਾਨ ਸਭਾ, ਇਹ ਕੀ ਹੋਏਗੀ? ਹਿੰਦੁਸਤਾਨ ਦੇ ਰਾਸ਼ਟਰਪਤੀ, ਪ੍ਰਧਾਨ ਮੰਤਰੀ, ਰਾਜ ਸਭਾ ਦੇ ਮੁੱਖ ਮੰਤਰੀ ਤੇ ਸਾਰੇ ਪਾਰਲੀਮੈਂਟ ਦੇ ਮੈਂਬਰ ਤੇ ਵਿਧਾਨ ਸਭਾ ਦੇ ਮੈਂਬਰ ਬ੍ਰਾਹਮਣ ਹੀ ਹੋਣਗੇ। ਉਹਨਾਂ ਨੇ ਕਿਹਾ ਵਰਤਮਾਨ ਜਿਹੜਾ ਅੱਜ ਦਾ ਪ੍ਰਧਾਨ ਮੰਤਰੀ ਹੈ, ਮੋਦੀ, ਜਿਹੜਾ ਤੇਲੀ ਹੈ, ਸ਼ੂਦਰ ਵਰਣ ਚੋਂ ਆਉਂਦਾ ਹੈ। ਜਿਉਂ ਹੀ ਇਹ ਸੰਵਿਧਾਨ ਲਾਗੂ ਹੋਏਗਾ ਉਸ ਤੋਂ ਬਾਅਦ ਉਹ ਆਪਣੇ ਆਫਿਸ ਤੋਂ ਅਸਤੀਫਾ ਦੇ ਦੇਗਾ ਤੇ ਫਿਰ ਉਹ ਆਪਣੇ ਸ਼ੂਦਰਾਂ ਵਾਲੀ ਕਲਾਸ ਦੇ ਉਹਦੇ ਵੀ ਹੱਕ ਰਹਿਣਗੇ। ਇਸੇ ਤਰ੍ਹਾਂ ਭਾਰਤ ਦਾ ਗ੍ਰਹਿ ਮੰਤਰੀ ਅਮਿਤ ਸ਼ਾਹ ਜਿਹੜਾ ਕਿ ਵੈਸ਼ਿਆ ਵਰਣ ਬਾਣੀਆਂ ਕਲਾਸ ਚੋਂ ਹੈ, ਉਹ ਵੀ ਆਪਣਾ ਜਿਹੜਾ ਅਸਤੀਫਾ ਦੇ ਦੇਗਾ ਤੇ ਨੰਬਰ 3 ਥਰਡ ਕਲਾਸ ਸਿਟੀਜ਼ਨ ਦੇ ਵਰਨ ਵੈਸ਼ਿਆ ਦੇ ਤੌਰ ਤੇ। ਵੋਟ ਦਾ ਅਧਿਕਾਰ ਕੇਵਲ ਬ੍ਰਾਹਮਣ, ਕਸ਼ਤਰੀ ਤੇ ਵੈਸ਼ ਨੂੰ ਵੋਟ ਦੇਣ ਦਾ ਹੱਕ ਹੋਏਗਾ। ਸ਼ੂਦਰ ਔਰ ਔਰਤ ਨੂੰ ਵੋਟ ਦੇਣ ਦਾ ਹੱਕ ਨਹੀਂ ਹੋਏਗਾ। ਬ੍ਰਾਹਮਣ ਦੇ ਇੱਕ ਵੋਟ ਦੀ ਕੀਮਤ ਕਸ਼ਤਰੀ ਦੇ 100 ਵੋਟਾਂ ਤੇ ਵੈਸ਼ ਦੇ 1000 ਵੋਟ ਦੇ ਬਰਾਬਰ ਹੋਏਗੀ। ਹੁਣ ਉਹਨਾਂ ਦਾ ਵੀ ਨਹੀਂ, ਇਹ ਬਿਲਕੁਲ ਠੀਕ ਹੈ। ਵਰਣ ਵਿਵਸਥਾ 'ਚ ਇਹੀ ਹੈ ਜੋ ਤੁਸੀਂ ਮੰਨੂ ਦੇ ਲਾਅ ਕੱਢ ਲਓ। ਇਹ ਜਿਹਨੇ ਵੀ ਇਹ ਡਰਾਫਟ ਕੀਤਾ ਹੈ ਉਹਨੇ ਜਿਹੜਾ ਇਹਨਾਂ ਨੇ ਮੰਨੂ ਵਿਵਸਥਾ ਲਾਗੂ ਕਰਨੀ ਹੈ ਉਹਦੇ ਮੁਤਾਬਕ ਹੈ। ਉਦਾਹਰਣ ਦੇ ਲਈ ਜੇ ਇੱਕ ਚੋਣ ਦੇ ਵਿੱਚ ਇੱਕ ਬ੍ਰਾਹਮਣ ਵੋਟ ਪਾਉਂਦਾ ਤੇ 99 ਕਸ਼ਤਰੀ ਜਾਂ ਠਾਕਰ ਵੋਟ ਪਾਉਂਦੇ ਨੇ ਤੇ ਉਹਨਾਂ ਦੀ ਕੀਮਤ ਬ੍ਰਾਹਮਣ ਦੇ ਵੋਟ ਤੋਂ ਜ਼ਿਆਦਾ ਨਹੀਂ ਹੋਏਗੀ। ਇਸੇ ਤਰ੍ਹਾਂ ਇਹਦੇ ਆਧਾਰ ਤੇ ਉਮੀਦਵਾਰ ਜਿਹੜਾ ਉਹ ਜੇਤੂ ਹੋਏਗਾ। ਸੋ ਬ੍ਰਾਹਮਣ ਦੀ ਵੋਟ ਨੰਬਰ 2 ਕਸ਼ਤਰੀ ਕੈਟਾਗਰੀ ਨਾਲੋਂ 100 ਗੁਣਾ ਪਾਵਰਫੁਲ ਔਰ ਨੰਬਰ 3 ਕੈਟਾਗਰੀ ਨਾਲੋਂ 1000 ਗੁਣਾ। ਔਰਤਾਂ ਔਰ ਸ਼ੂਦਰਾਂ ਨੂੰ ਕੋਲ ਤਾਂ ਵੋਟ ਦਾ ਹੱਕ ਹੀ ਨਹੀਂ ਹੋਏਗਾ। ਸੋ ਐਜੂਕੇਸ਼ਨ ਦਾ ਰਾਈਟ ਟੂ ਐਜੂਕੇਸ਼ਨ, ਬ੍ਰਾਹਮਣ ਕਿਸੇ ਵੀ ਲੈਵਲ ਦੀ ਐਜੂਕੇਸ਼ਨ ਲੈ ਸਕਦਾ ਜਿਹਦੇ 'ਚ MA PhD। ਦੂਜਾ ਬ੍ਰਾਹਮਣ ਦੇ ਲਈ ਕਸ਼ਤਰੀ ਸਿਰਫ ਉਹਨੂੰ 10ਵੀਂ ਪਾਸ ਕਰਨ ਦਾ ਹੱਕ ਹੈ, ਉਹ 10ਵੀਂ ਤੱਕ ਹੀ ਪੜ੍ਹਾਈ ਕਰ ਸਕਦਾ। ਵੈਸ਼ ਕੇਵਲ ਸਿਰਫ 5ਵੀਂ ਪਾਸ ਕਰਨ ਦਾ ਉਹਨੂੰ ਹੱਕ ਹੈ। ਸ਼ੂਦਰ ਔਰ ਔਰਤ ਕੋਈ ਵੀ ਸਿੱਖਿਆ ਜਾਂ ਐਜੂਕੇਸ਼ਨ ਹਾਸਲ ਕਰਨ ਦਾ ਹੱਕ ਨਹੀਂ ਰੱਖਦੇ। ਬੋਲਣ ਦੀ ਆਜ਼ਾਦੀ, ਬ੍ਰਾਹਮਣ ਕਿਸੇ ਵੀ ਸਬਜੈਕਟ ਤੇ ਕਿਤੇ ਵੀ ਕਿਸੇ ਦੇ ਖਿਲਾਫ ਵੀ ਬੋਲ ਸਕਦਾ ਹੈ, ਉਹਨੂੰ ਪੂਰੀ ਆਜ਼ਾਦੀ ਹੈ। ਬਾਕੀ 3 ਵਰਨਾਂ ਦੇ ਲੋਕ ਕਿਸੇ ਵੀ ਬ੍ਰਾਹਮਣ ਦੇ ਜਾਂ ਉਸ ਦੇ ਕੰਮ ਜਾਂ ਉਹਦੇ ਫੈਸਲਿਆਂ ਦੇ ਖਿਲਾਫ ਇੱਕ ਵੀ ਲਫ਼ਜ਼ ਨਹੀਂ ਬੋਲ ਸਕਦੇ। ਜੇ ਉਹਨਾਂ ਨੇ ਐਸਾ ਕੀਤਾ ਤੇ ਉਹਨਾਂ ਦੀ ਜ਼ਬਾਨ ਕੱਟ ਲਈ ਜਾਏਗੀ। ਸਜ਼ਾ ਦੇ ਤੌਰ ਤੇ ਹੁਣ ਜੇ ਕੋਈ ਬੋਲੇਗਾ ਤੇ ਕਿੰਨੀ ਜ਼ਬਾਨ ਕੱਟੀ ਜਾਏ। ਸਜ਼ਾ ਦੇ ਤੌਰ ਤੇ ਕਸ਼ਤਰੀ ਦੀ 1 ਇੰਚ ਜ਼ਬਾਨ ਕੱਟੀ ਜਾਏਗੀ, ਵੈਸ਼ ਦੀ 2 ਇੰਚ ਤੇ ਸ਼ੂਦਰਾਂ ਦੀ 3 ਇੰਚ ਜ਼ਬਾਨ ਜਿਹੜੀ ਹੈ ਉਹ ਕੱਟ ਲਈ ਜਾਏਗੀ। ਘੁੰਮਣ ਫਿਰਨ ਦਾ ਹੱਕ, ਬ੍ਰਾਹਮਣ ਨੂੰ ਪੂਰੇ ਹਿੰਦੁਸਤਾਨ 'ਚ ਤੇ ਵਿਦੇਸ਼ਾਂ 'ਚ ਕਿਤੇ ਵੀ ਉਹ ਜਾਣਾ ਚਾਹੇ ਘੁੰਮਣ ਦਾ ਹੱਕ ਹੈ।
ਜਿਸ ਦਾ ਸਾਰਾ ਖਰਚਾ ਵੈਸ਼ਯ ਸਮਾਜ ਦੇ ਲੋਕ ਕਰਨਗੇ, ਬਾਣੀਏ, ਕਿਉਂਕਿ ਉਹਨਾਂ ਕੋਲ ਪੈਸੇ ਨੇ। ਬਾਕੀ 3 ਵਰਨਾਂ ਦੇ ਲੋਕ ਕੇਵਲ ਸਿਰਫ ਹਿੰਦੁਸਤਾਨ 'ਚ ਹੀ ਜਾ ਸਕਦੇ ਨੇ, ਉਹਨਾਂ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ। ਜੇ ਉਹਨਾਂ ਦਾ ਕੋਈ ਰਿਸ਼ਤੇਦਾਰ ਬਾਹਰ ਰਹਿੰਦਾ ਹੈ ਤਾਂ ਉਹਨੂੰ ਹਿੰਦੁਸਤਾਨ ਵਾਪਸ ਆਉਣ ਦੀ ਆਗਿਆ ਨਹੀਂ ਹੋਏਗੀ, ਕਿਉਂਕਿ ਇਸ ਤਰ੍ਹਾਂ ਕਰਨ ਨਾਲ ਬਾਹਰਲੀ ਸੱਭਿਅਤਾ ਦਾ ਅਸਰ ਭਾਰਤ ਦੇ ਹਿੰਦੂ ਸੱਭਿਅਤਾ ਦੇ ਲੋਕਾਂ ਤੇ ਪੈ ਸਕਦਾ ਹੈ। ਹਵਾਈ ਜਹਾਜ਼ 'ਚ ਸਿਰਫ ਬ੍ਰਾਹਮਣ ਹੀ ਸਫ਼ਰ ਕਰਨਗੇ, ਚਲੋ ਜੀ, ਕਸ਼ਤਰੀ ਰੇਲ ਗੱਡੀ 'ਚ ਸਫ਼ਰ ਕਰਨਗੇ, ਵੈਸ਼ ਬੱਸ 'ਚ ਸਫ਼ਰ ਕਰਨਗੇ ਤੇ ਸ਼ੂਦਰ ਸਾਈਕਲ ਜਾਂ ਟਾਂਗੇ ਤੇ ਸਫ਼ਰ ਕਰਨਗੇ। ਬ੍ਰਾਹਮਣ ਦੀ ਯਾਤਰਾ ਦਾ ਸਾਰਾ ਖਰਚਾ ਵੈਸ਼ ਸਮਾਜ ਨੂੰ ਉਠਾਉਣਾ ਪਏਗਾ। ਸੂਚਨਾ ਦਾ ਅਧਿਕਾਰ, ਮੋਬਾਈਲ ਤੇ ਇੰਟਰਨੈਟ ਦਾ ਇਸਤੇਮਾਲ ਸਿਰਫ ਬ੍ਰਾਹਮਣ ਹੀ ਕਰ ਸਕਣਗੇ, ਬਾਕੀ ਸਾਰੇ ਵਰਨਾਂ ਦੇ ਲੋਕ ਸਿਰਫ ਟੈਲੀਵਿਜ਼ਨ ਹੀ ਦੇਖ ਸਕਣਗੇ। ਚਿੱਠੀਆਂ ਲਿਖਣਗੇ। ਪ੍ਰਾਪਰਟੀ ਦਾ ਅਧਿਕਾਰ, ਬ੍ਰਾਹਮਣ ਜਿੱਥੇ ਚਾਹੇ ਰਹਿ ਸਕਦਾ ਹੈ। ਜੇ ਉਹਨੂੰ ਕਿਸੇ ਦਾ ਵੀ ਘਰ ਪਸੰਦ ਆ ਜਾਏ ਤੇ ਉਹ ਉਸ ਘਰ ਦੇ ਵਿੱਚ ਬਿਨਾਂ ਕਿਰਾਏ ਦਿੱਤੇ ਜਦੋਂ ਤੱਕ ਚਾਹੇ ਰਹਿ ਸਕਦਾ ਹੈ। ਇਸ ਦੌਰਾਨ ਬ੍ਰਾਹਮਣ ਦੇ ਖਾਣ ਪੀਣ ਦਾ ਸਾਰਾ ਪ੍ਰਬੰਧ ਤੇ ਖਰਚਾ ਮਾਲਕ ਮਕਾਨ ਨੂੰ ਕਰਨਾ ਪਏਗਾ। ਜੇ ਬ੍ਰਾਹਮਣ ਨੂੰ ਕੋਈ ਘਰ ਬਹੁਤ ਪਸੰਦ ਆ ਜਾਂਦਾ ਹੈ ਤਾਂ ਉਹ ਉਸ ਦਾ ਇਸਤੇਮਾਲ ਆਪਣੀ ਮਰਜ਼ੀ ਮੁਤਾਬਕ ਕਰ ਸਕਦਾ ਹੈ, ਤੇ ਜੇ ਉਹ ਮਾਲਕ ਤੋਂ ਦਾਨ ਚ ਮੰਗੇ ਤਾਂ ਬ੍ਰਾਹਮਣ ਨੂੰ ਉਹ ਘਰ ਦਾਨ ਦੇ ਵਿੱਚ ਮਾਲਕ ਮਕਾਨ ਨੂੰ ਦੇਣਾ ਪਏਗਾ। ਕੀ ਬਾਤਾਂ। ਜੇ ਬ੍ਰਾਹਮਣ ਨੂੰ ਕਿਸੇ ਕਾਰ ਜਾਂ ਕੋਈ ਹੋਰ ਚੀਜ਼ ਪਸੰਦ ਆਉਂਦੀ ਹੈ ਤੇ ਮਾਲਕ ਨੂੰ ਉਹ ਕਾਰ ਜਾਂ ਉਹ ਵਸਤੂ ਬ੍ਰਾਹਮਣ ਨੂੰ ਦਾਨ ਦੇ ਵਿੱਚ ਦੇਣੀ ਪਏਗੀ। ਸਰਕਾਰੀ ਸੇਵਾਵਾਂ ਦਾ ਪ੍ਰਾਵਧਾਨ, ਗਵਰਨਮੈਂਟ ਸਰਵਿਸ, ਬ੍ਰਾਹਮਣ ਨੂੰ ਹਰ ਸਰਕਾਰੀ ਵਿਭਾਗ ਦੇ ਵਿੱਚ ਹੈੱਡ ਬਣਾਇਆ ਜਾਏਗਾ। ਜਿਸ ਤਰ੍ਹਾਂ ਹਰ ਜ਼ਿਲ੍ਹੇ ਦਾ ਡੀਐਮ, ਐਸਪੀ, ਕਿਸੇ ਵੀ ਪ੍ਰਾਈਵੇਟ ਇੰਸਟੀਟਿਊਸ਼ਨ ਦਾ ਮੈਨੇਜਿੰਗ ਡਾਇਰੈਕਟਰ, ਕਿਸੇ ਸਕੂਲ ਦਾ ਪ੍ਰਿੰਸੀਪਲ, ਫੌਜ ਦਾ ਕਮਾਂਡਰ। ਕਸ਼ਤਰੀਆਂ ਦੀ ਭਰਤੀ ਸੈਨਾ ਫੌਜ ਦੇ ਵਿੱਚ ਹੇਠਲੇ ਲੈਵਲ ਤੇ ਹੋਏਗੀ। ਉਹ ਸਿਰਫ ਆਪਣੀਆਂ ਸੀਮਾਵਾਂ ਤੇ ਖਲੋ ਕੇ ਦੇਸ਼ ਦੀ ਰੱਖਿਆ ਕਰਨਗੇ ਤੇ ਆਪਣੀ ਜਾਨ ਦੀ ਬਾਜ਼ੀ ਲਗਾਉਣਗੇ। ਵੈਸ਼ ਸਮਾਜ ਸਾਰੀਆਂ ਦੁਕਾਨਾਂ ਚਲਾਏਗਾ, ਚਾਹੇ ਉਹ ਸਬਜ਼ੀ ਦੀ ਰੇਹੜੀ ਹੋਏ, ਪੰਚਰ ਦੀ ਦੁਕਾਨ ਹੋਏ ਜਾਂ ਕੋਈ ਵੱਡੀ ਦੁਕਾਨ। ਸ਼ੂਦਰ ਲੋਕ ਮਜ਼ਦੂਰ ਤੇ ਕਿਸਾਨਾਂ ਦਾ ਕੰਮ ਕਰਨਗੇ, ਦੇਸ਼ ਨੂੰ ਸਾਫ਼ ਰੱਖਣ ਲਈ ਆਪਣੀ ਜੀ ਜਾਨ ਲਗਾ ਦੇਣਗੇ। ਉਹਨਾਂ ਦਾ ਕੰਮ ਸਿਰਫ ਸੇਵਾ ਕਰਨਾ ਹੈ ਤੇ ਗੰਦਗੀ ਨੂੰ ਚੁੱਕਣਾ ਹੀ ਹੈ। ਜੁਡੀਸ਼ਰੀ ਕੀ ਹੋਏਗੀ? ਜੀ, ਜੁਡੀਸ਼ਰੀ ਪੂਰੀ ਤਰ੍ਹਾਂ ਬ੍ਰਾਹਮਣਾਂ ਦੇ ਅਧੀਨ ਰਹੇਗੀ। ਸੁਪਰੀਮ ਕੋਰਟ ਤੋਂ ਲੈ ਕੇ ਡਿਸਟ੍ਰਿਕਟ ਕੋਰਟ ਦੇ ਸਾਰੇ ਜੱਜ ਬ੍ਰਾਹਮਣ ਹੋਣਗੇ। ਅੱਜ ਕੱਲ੍ਹ ਵੈਸ਼ ਸਮਾਜ ਦੇ ਵੀ ਕੁਝ ਲੋਕ ਜੱਜ ਬਣ ਗਏ ਨੇ, ਜਿਨ੍ਹਾਂ ਨੇ ਇਸ ਜੁਡੀਸ਼ਰੀ ਨੂੰ ਵਪਾਰ ਬਣਾ ਦਿੱਤਾ ਹੈ। ਇਸ ਲਈ ਉਹਨਾਂ ਸਭ ਨੂੰ ਹਟਾ ਦਿੱਤਾ ਜਾਏਗਾ। ਸਜ਼ਾ ਦਾ ਪ੍ਰਾਵਧਾਨ, ਕਤਲ, ਮਰਡਰ ਦੀ ਕੀ ਸਜ਼ਾ ਹੋਏਗੀ? ਬ੍ਰਾਹਮਣ ਜੇ ਕੋਈ ਕਤਲ ਕਰ ਦਿੰਦਾ ਹੈ ਤੇ ਉਸ ਨੂੰ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਏਗਾ। ਕਸ਼ਤਰੀ ਜੇ ਕੋਈ ਕਤਲ ਕਰਦਾ ਹੈ ਤੇ ਉਹਨੂੰ ਸਜ਼ਾ ਦੇ ਤੌਰ ਤੇ ਉਲਟਾ ਲਟਕਾ ਦਿੱਤਾ ਜਾਏਗਾ ਜਦੋਂ ਤੱਕ ਉਸ ਦੀ ਮੌਤ ਨਾ ਹੋ ਜਾਏ। ਜੇ ਵੈਸ਼ਯ ਸਮਾਜ ਦਾ ਕੋਈ ਵਿਅਕਤੀ ਕਤਲ ਕਰਦਾ ਹੈ ਤਾਂ ਉਹਨੂੰ ਸਜ਼ਾ ਦੇ ਤੌਰ ਤੇ ਗੱਡੀ ਨਾਲ ਬੰਨ੍ਹ ਕੇ ਉਦੋਂ ਤੱਕ ਘਸੀਟਿਆ ਜਾਏਗਾ ਜਦੋਂ ਤੱਕ ਉਹਦੀ ਮੌਤ ਨਾ ਹੋ ਜਾਏ। ਜੇ ਸ਼ੂਦਰ ਸਮਾਜ ਦਾ ਕੋਈ ਵਿਅਕਤੀ ਕਤਲ ਕਰਦਾ ਹੈ ਤਾਂ ਉਹਨੂੰ ਫਾਂਸੀ ਲਾ ਕੇ ਮੌਤ ਦੀ ਸਜ਼ਾ ਦਿੱਤੀ ਜਾਏਗੀ। ਰੇਪ ਦੀ ਸਜ਼ਾ, ਇਹ ਮੈਂ ਸਾਰਾ ਨਹੀਂ ਪੜ੍ਹ ਸਕਾਂਗਾ। ਸੋ ਉਹਦੇ 'ਚ ਹੈ ਕਿ ਜੇ ਬ੍ਰਾਹਮਣ ਨੂੰ ਕਿਸੇ ਵੀ ਵਰਣ ਦੀ ਕੋਈ ਲੜਕੀ ਮੈਰਿਡ ਜਾਂ ਅਨਮੈਰਿਡ ਪਸੰਦ ਆਉਂਦੀ ਹੈ ਤਾਂ ਉਹ ਬੇਹਿਚਕ ਉਹਦੇ ਨਾਲ ਰਹਿ ਸਕਦਾ ਹੈ, ਸੰਬੰਧ ਬਣਾ ਸਕਦਾ ਹੈ, ਜਾਂ ਤਾਂ ਉਹ ਲੜਕੀ ਦੇ ਘਰ ਰਹਿ ਸਕਦਾ ਹੈ ਜਾਂ ਉਹਨੂੰ ਆਪਣੇ ਘਰ ਲਿਜਾ ਸਕਦਾ ਹੈ, ਜਦੋਂ ਤੱਕ ਚਾਹੇ ਉਹ ਰਹਿ ਸਕਦਾ ਹੈ। ਬ੍ਰਾਹਮਣ ਨਾ ਤਾਂ ਇਸ ਦੇ ਲਈ ਜ਼ਰੂਰੀ ਹੋਏਗਾ ਕਿ ਉਸ ਲੜਕੇ ਨਾਲ ਸ਼ਾਦੀ ਕਰੇ ਤੇ ਨਾ ਹੀ ਬ੍ਰਾਹਮਣ ਦੇ ਉੱਤੇ ਕੋਈ ਰੇਪ ਦਾ ਇਲਜ਼ਾਮ ਲੱਗ ਸਕਦਾ ਹੈ। ਫਿਰ ਅੱਗੇ ਜਿਹੜੇ ਤਿੰਨਾਂ ਦੀ ਸਜ਼ਾ ਹੈ ਉਹ ਮੈਂ ਪੜ੍ਹ ਨਹੀਂ ਸਕਦਾ ਇਸ ਫੋਰਮ ਤੋਂ। ਚੋਰੀ, ਡਕੈਤੀ, ਜੇ ਕੋਈ ਬ੍ਰਾਹਮਣ ਚੋਰੀ ਕਰਦਾ ਹੈ ਤਾਂ ਚੋਰੀ ਦੀ ਚੀਜ਼ ਨੂੰ ਦਾਨ ਸਮਝ ਕੇ ਬ੍ਰਾਹਮਣ ਨੂੰ ਮਾਫ ਕਰ ਦਿੱਤਾ ਜਾਏਗਾ। ਇਹ ਮਨੂ ਸਮ੍ਰਿਤੀ ਦੇ ਵਿੱਚ ਲਿਖਿਆ ਹੋਇਆ ਹੈ। ਜੋ ਵੀ ਹੈ ਕੋਈ ਇਮੈਜਿਨੇਸ਼ਨ ਨਹੀਂ ਹੈ। ਇਹ ਜਿਹੜਾ ਹਿੰਦੂ ਕੋਡ ਹੈ ਮਨੂ ਸਮ੍ਰਿਤੀ, ਜਿਹਨੂੰ ਲਿਖਣ ਵਾਲੇ ਨੂੰ ਇਹ ਮਨੂ ਜੀ ਮਹਾਰਾਜ ਕਹਿੰਦੇ ਨੇ, ਇਹ ਉਹਦੇ ਮੁਤਾਬਕ ਹੈ ਕਿ ਚਾਰੋਂ ਵਰਨਾਂ ਦੇ ਕੀ ਹੱਕ ਨੇ। ਜੇ ਕੋਈ ਕਸ਼ਤਰੀ ਚੋਰੀ ਕਰਦਾ ਹੈ ਤਾਂ ਉਹਨੂੰ 100 ਡੰਡੇ ਮਾਰਨ ਦੀ ਸਜ਼ਾ ਮਿਲੇਗੀ। ਜੇ ਕੋਈ ਵੈਸ਼ ਚੋਰੀ ਕਰਦਾ ਹੈ ਤਾਂ ਉਹਨੂੰ 500 ਡੰਡੇ ਮਾਰਨ ਦੀ ਸਜ਼ਾ ਮਿਲੇਗੀ। ਜੇ ਕੋਈ ਸ਼ੂਦਰ ਚੋਰੀ ਕਰਦਾ ਹੈ ਤਾਂ ਉਹਨੂੰ 1000 ਡੰਡੇ ਮਾਰਨ ਦੀ ਸਜ਼ਾ ਮਿਲੇਗੀ। ਰਾਸ਼ਟਰ ਭਾਸ਼ਾ, ਨੈਸ਼ਨਲ ਲੈਂਗੁਏਜ, ਹਿੰਦੁਸਤਾਨ ਦੀ ਰਾਸ਼ਟਰ ਭਾਸ਼ਾ ਹਿੰਦੀ ਹੋਏਗੀ
ਜਿਹਨੂੰ ਹਰ ਹਿੰਦੁਸਤਾਨੀ ਲਈ ਸਿੱਖਣਾ ਤੇ ਬੋਲਣਾ ਲਾਜ਼ਮੀ ਹੋਏਗਾ। ਸੰਸਕ੍ਰਿਤ ਵੀ ਕੰਪਲਸਰੀ ਹੋਏਗੀ। 10 ਸਾਲ ਬਾਅਦ ਸੰਸਕ੍ਰਿਤ ਨੂੰ ਰਾਸ਼ਟਰ ਭਾਸ਼ਾ ਬਣਾ ਦਿੱਤਾ ਜਾਏਗਾ। ਔਰ ਥੱਲੇ ਉਹਨਾਂ ਨੇ ਨੋਟ ਦਿੱਤਾ ਹੈ ਕਿ ਵੀ ਇਹ ਕਨਸਟੀਟਿਊਸ਼ਨ ਦਾ ਸੰਖੇਪ ਰੂਪ ਹੈ, ਬਰੀਫ। ਡੀਟੇਲ 'ਚ ਸੰਵਿਧਾਨ ਤਿਆਰ ਹੋ ਰਿਹਾ ਹੈ। ਇਸ ਦੇ ਲਈ ਜਨਤਾ ਆਪਣੇ ਵਿਚਾਰ ਤੇ ਸੁਝਾਅ 15 ਮਾਰਚ 2020 ਤੋਂ ਪਹਿਲਾਂ ਪ੍ਰਧਾਨ ਮੰਤਰੀ ਆਫਿਸ ਨਵੀਂ ਦਿੱਲੀ 'ਚ ਭੇਜ ਸਕਦਾ ਹੈ। ਇਹਦੀ ਇੱਕ ਕਾਪੀ RSS ਆਫਿਸ ਨਾਗਪੁਰ ਮਹਾਰਾਸ਼ਟਰ ਵੀ ਭੇਜਣੀ ਹੋਏਗੀ। ਹਰ ਚੰਗੇ ਸੁਝਾਅ ਦੇ ਉੱਤੇ 10,000 ਰੁਪਏ ਦਾ ਇਨਾਮ ਦਿੱਤਾ ਜਾਏਗਾ। ਔਰ 15 ਮਾਰਚ ਤੋਂ ਬਾਅਦ ਜੇ ਕੋਈ ਸੁਝਾਅ ਆਇਆ ਤੇ ਉਹਨੂੰ ਮਨਜ਼ੂਰ ਨਹੀਂ ਕੀਤਾ ਜਾਏਗਾ। ਹੁਣ ਦੇਖਣ ਨੂੰ ਇਹ ਲੱਗਦਾ ਹੋਏਗਾ ਕਿ ਵੀ ਇਹ, ਪਰ ਜਿਵੇਂ ਇੱਕ ਬੜੀ ਅੱਛੀ ਬੀਬੀ ਐਂਕਰ ਹੈ ਸ਼ੇਰਵਾਨੀ ਜੀ, ਔਰ ਉਹ ਐਡਰੈਸ ਕਰ ਰਹੀ ਸੀ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ 'ਚ ਪਿਛਲੇ ਦਿਨਾਂ 'ਚ, ਔਰ ਉਹਨੇ ਇੱਕ ਗੱਲ ਬਹੁਤ ਪੁਖਤਾ ਕਹੀ। ਉਹਨੇ ਕਿਹਾ ਵੀ ਦੁਨੀਆ ਦੇ ਇਤਿਹਾਸ 'ਚ ਜਿੰਨੀਆਂ ਵੀ ਜ਼ੁਲਮ ਵਾਲੀਆਂ ਗੱਲਾਂ ਹੋਈਆਂ ਨੇ, ਗੈਰ ਕਾਨੂੰਨੀ ਜਿਹੜੀਆਂ ਚੀਜ਼ਾਂ ਜਿਹਨਾਂ ਨੂੰ ਅੱਜ ਅਸੀਂ ਕਹਿੰਦੇ ਹਾਂ, ਉਹ ਜਾਇਜ਼ ਤਰੀਕੇ ਨਾਲ ਹੀ ਹੋਈਆਂ, ਕਾਨੂੰਨੀ ਤਰੀਕੇ ਨਾਲ ਹੀ ਹੋਈਆਂ। ਜੀ, ਔਰ ਇਹ ਬਹੁਤ ਕੀਮਤੀ ਗੱਲ ਹੈ ਕਿ ਹੁਣ ਜੋ ਲਾਗੂ ਕੀਤਾ ਜਾ ਰਿਹਾ, ਕੋਈ ਮੋਦੀ ਜਾਂ ਅਮਿਤ ਸ਼ਾਹ ਕੋਈ ਫੌਜ ਦੇ ਕਮਾਂਡਰ ਤਾਂ ਨਹੀਂ ਹੈ। ਇਹਨਾਂ ਨੇ ਕੋਈ ਕੂਹ ਤੇ ਨਹੀਂ ਕੀਤਾ ਕਿ ਫੌਜ ਨੇ ਤਖਤਾ ਪਲਟ ਦਿੱਤਾ ਹੈ, ਜਾਂ ਥੱਲੋਂ ਆ ਕੇ ਫਰਾਂਸ ਦੇ ਰੈਵੋਲੂਸ਼ਨ ਵਾਂਗ ਜਾਂ ਦੂਜੇ ਵਾਂਗ ਇਹ ਤਾਂ ਨਹੀਂ ਹੈ ਧੱਕੀ ਜੋਰੀ ਕਤਲ ਕਰਕੇ ਦਿੱਲੀ ਦੇ ਪਾਰਲੀਮੈਂਟ ਹਾਊਸ ਤੇ ਕਬਜ਼ਾ ਕੀਤਾ ਹੈ। ਜੀ, ਚੋਣਾਂ ਜਿੱਤੀਆਂ ਨੇ, ਬਿਲਕੁਲ ਪਾਰਲੀਮੈਂਟਰੀ ਸਿਸਟਮ ਹੈ। ਜੋ ਹੁਣ ਕਾਨੂੰਨ ਵੀ ਉਹ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਹੋਏ, ਆਰਟੀਕਲ 370 ਕੱਢਣਾ ਹੋਏ, ਕਾਨੂੰਨੀ ਤਰੀਕੇ ਨਾਲ ਹੀ ਕੀਤਾ ਹੈ, ਕਿਉਂਕਿ ਉਹਨਾਂ ਦੀ ਹਕੂਮਤ ਹੈ। ਬਿਲਕੁਲ। ਇਸੇ ਤਰ੍ਹਾਂ ਜੇ ਅਸੀਂ ਨਾਜ਼ੀਆਂ ਦੇ ਜ਼ੁਲਮਾਂ ਦੀ ਗੱਲ ਕਰਦੇ ਹਾਂ 1930 'ਚ, ਕੋਈ ਹਿਟਲਰ ਨੇ ਕੋਈ ਫੌਜ ਰਾਹੀਂ ਤਾਂ ਨਹੀਂ ਸੀ ਕੂ ਕੀਤਾ। ਉਹਦੀ ਪੋਲੀਟੀਕਲ ਪਾਰਟੀ ਸੀ ਨਾਜ਼ੀ ਪਾਰਟੀ। ਉਹਨਾਂ ਨੇ ਚੋਣਾਂ ਲੜੀਆਂ। ਮੁਲਕ ਦਾ ਨਾਂ ਸੋਸ਼ਲਿਸਟ ਰਿਪਬਲਿਕ ਆਫ ਜਰਮਨੀ ਸੀ। ਸੰਵਿਧਾਨਕ ਤੌਰ ਦੇ ਉੱਤੇ, ਕਾਨੂੰਨੀ ਤੌਰ ਤੇ ਉਹਨੇ ਅਥਾਰਟੀ ਲਈ, ਔਰ ਫਿਰ ਜੋ ਜਰਮਨਾਂ ਨੇ ਕੀਤਾ ਕਾਨੂੰਨੀ ਤੌਰ ਦੇ ਉੱਤੇ ਜਾਇਜ਼ ਢੰਗ ਨਾਲ, ਕਿਉਂਕਿ ਉਹਨਾਂ ਦੀ ਹਕੂਮਤ ਸੀ। ਬਿਲਕੁਲ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਅਲਟੀਮੇਟਲੀ ਜੇ ਤੁਸੀਂ ਕੁੱਲ ਮਿਲਾ ਕੇ RSS ਦੀ ਪਿਛਲੇ ਲਗਭਗ 100 ਸਾਲ ਦੀ ਫੰਕਸ਼ਨਿੰਗ ਦੇਖੋ, ਤੇ ਉਹਨਾਂ ਨੇ ਸਟੈਪ ਬਾਈ ਸਟੈਪ ਜਿਹੜੀ ਚੀਜ਼ ਜੇ ਉਹ ਸਮਝਦੇ ਨੇ ਕਿ ਭਾਈ ਹਿੰਦੂਤਵਾ ਦਾ ਇੱਕ ਗੌਰਵ ਸੀ, ਸਾਡੇ ਕੋਲ ਨਿਊਕਲੀਅਰ ਵੀ ਸੀ, ਉਡਨ ਖਟੋਲੇ ਜਹਾਜ਼ ਵੀ ਸੀ, ਅਸੀਂ ਗਮਲਿਆਂ 'ਚ ਵੀ ਬੱਚੇ ਪੈਦਾ ਕਰਦੇ ਸੀ, ਤੇ ਇਹ ਨਹੀਂ ਹੈ ਕਿ ਵੀ ਉਹ ਧੋਖਾ ਦੇ ਰਹੇ ਨੇ, ਉਹ ਬਿਲੀਵ ਕਰਦੇ ਨੇ ਉਹਦੇ 'ਚ। ਜੀ, ਔਰ ਜਿਸ ਕਿਸਮ ਦਾ ਸਿਸਟਮ ਉਹ ਬਣਾਉਣਾ ਚਾਹੁੰਦੇ ਨੇ, ਔਰ ਜੇ ਉਹਨਾਂ ਨੇ ਮੁਸਲਮਾਨਾਂ ਨੂੰ, ਈਸਾਈਆਂ ਨੂੰ ਪਹਿਲਾਂ ਹੀ ਮਲੇਛ ਐਲਾਨਿਆ ਤੇ ਉਹਦੇ ਤੇ ਐਕਟ ਕਰ ਰਹੇ ਨੇ। ਹਿੰਦੂਆਂ, ਸਿੱਖਾਂ, ਬੌਧੀਆਂ ਨੂੰ ਉਹਨਾਂ ਨੇ 26 ਜਨਵਰੀ 1950 ਦੇ ਸੰਵਿਧਾਨ 'ਚ ਹੀ ਇੰਨਾ ਕੁ ਹਿੰਦੂਤਵੀਆਂ ਦਾ ਜ਼ੋਰ ਪਿਆ। ਮੈਂ ਕਈ ਵਾਰੀ ਹੈਰਾਨ ਵੀ ਹੁੰਦਾ ਹੈ ਕਿ ਕਈ ਵਾਰ ਸਾਡੇ ਵੀਰ ਨਾਰਾਜ਼ ਹੋ ਜਾਂਦੇ ਨੇ ਦਲਿਤ ਭਾਈਚਾਰੇ ਦੇ ਕਿ ਜੀ ਡਾਕਟਰ ਅੰਬੇਦਕਰ ਬਾਰੇ ਕੁਝ ਤੁਸੀਂ ਜੇ ਉਹਨਾਂ ਦੀ ਹਰ ਗੱਲ 'ਚ ਤਾਰੀਫ ਨਾ ਕਰੋ। ਮੈਨੂੰ ਕਈ ਵਾਰੀ ਹੈਰਾਨੀ ਵੀ ਹੁੰਦੀ ਹੈ ਵੀ ਹਾਲਾਂਕਿ ਉਹਨਾਂ ਨੇ ਖੁਦ ਮਰਨ ਤੋਂ ਪਹਿਲਾਂ ਬੁੱਧ ਧਰਮ ਅਡਾਪਟ ਕੀਤਾ ਹੈ, ਉਹਨਾਂ ਨੇ ਉਸ ਸੰਵਿਧਾਨ ਦੀ ਚੇਅਰਪਰਸਨਸ਼ਿਪ ਕਿਵੇਂ ਐਕਸੈਪਟ ਕਰ ਲਈ ਜਿਹਦੇ 'ਚ ਕਿ ਸਿੱਖਾਂ, ਬੌਧੀਆਂ, ਜੈਨੀਆਂ ਨੂੰ ਹਿੰਦੂ ਬਣਾਇਆ ਹੋਇਆ ਸੀ। ਇਹ ਤਾਂ ਮੈਂ ਮੰਨ ਸਕਦਾ ਕਿ ਵੀ ਕਾਂਸਟੀਟਿਊਟ ਅਸੈਂਬਲੀ ਦੇ ਵਿੱਚ ਜਿਹੜੇ ਫੈਸਲੇ ਹੁੰਦੇ ਸੀ ਜਾਂ ਹੁੰਦੇ ਨੇ ਕਿਸੇ ਵੀ, ਉਹ ਵੋਟਿੰਗ ਨਾਲ ਹੀ ਹੁੰਦੇ ਨੇ। ਜੀ, ਸੋ ਉਹਦੇ 'ਚ ਭਾਵੇਂ ਉਹਨਾਂ ਨੂੰ ਚੇਅਰਪਰਸਨ ਬਣਾਇਆ ਹੋਇਆ ਸੀ, ਪਰ ਵੋਟਾਂ ਤਾਂ ਜਾਂ ਕਾਂਗਰਸ ਦੇ ਹਿੰਦੂਆਂ ਦੀਆਂ ਸੀ ਜਾਂ ਦੂਜਿਆਂ ਦੀਆਂ ਸੀ। ਬਿਲਕੁਲ। ਸੋ ਉਹਦੇ 'ਚ ਜਦੋਂ ਵੀ ਕੋਈ ਕਲੌਜ਼ ਆਉਂਦਾ ਹੈ, ਉਹ ਸਬਜੈਕਟ ਟੂ ਹੋ ਜਾਂਦਾ ਹੈ ਕਿ ਵੀ ਇਹਨੂੰ ਤੁਸੀਂ ਵੋਟ ਕਰੋ, ਇਹਨੂੰ ਸਟ੍ਰਾਈਕ ਡਾਊਨ ਕਰੋ। ਜਿਵੇਂ ਸੈਪਰੇਟ ਇਲੈਕਟੋਰੇਟ ਦੀ ਗੱਲ ਆਈ ਕਿ ਭਾਈ ਜਿਵੇਂ 47 ਤੋਂ ਪਹਿਲਾਂ ਮੁਸਲਮਾਨ ਆਪਣੇ ਨੁਮਾਇੰਦੇ ਚੁਣਦੇ ਸੀ, ਹਿੰਦੂ ਆਪਣੇ ਚੁਣਦੇ ਸੀ, ਸਿੱਖ ਆਪਣੇ ਚੁਣਦੇ ਸੀ, ਜੀ, ਸਟ੍ਰਾਈਕ ਡਾਊਨ ਕਰ ਦਿੱਤਾ। ਪਰ ਡਾਕਟਰ ਅੰਬੇਦਕਰ ਨੇ ਉਸ ਸੰਵਿਧਾਨ ਦੇ ਉੱਤੇ ਕਿਵੇਂ ਪ੍ਰੀਜ਼ਾਈਡ ਕਰ ਲਿਆ ਜਿਹਦੇ 'ਚ ਉਸ ਧਰਤੀ ਦੇ ਧਰਮ ਜਿਹੜੇ ਨੇ ਜਿਨ੍ਹਾਂ ਨੂੰ ਹਿੰਦੂਆਂ ਦੇ ਨਾਲ ਜੋੜ ਕੇ, ਔਰ ਇਹ ਉਹੀ ਨੇ ਸਿੱਖ ਹੋਏ, ਬੌਧੀ ਹੋਣ, ਜੈਨੀ ਹੋਣ, ਜਿਨ੍ਹਾਂ ਨੇ ਅਸਲ ਦੇ ਵਿੱਚ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ। ਬੁੱਧ ਧਰਮ, ਬੁੱਧ ਨੇ ਜਦੋਂ ਐਨਲਾਈਟਨਮੈਂਟ ਲਈ ਹੈ ਬੁੱਧ ਗਿਆ ਦੇ ਵਿੱਚ, ਉਸ ਤੋਂ ਬਾਅਦ ਉਹ ਸਾਰਨਾਥ ਬਨਾਰਸ ਤੋਂ ਬਾਹਰ ਥੋੜੀ ਦੂਰ ਥਾਂ ਹੈ ਜਿੱਥੇ ਖਲੋ ਕੇ ਉਹਨੇ ਪਹਿਲੀ ਗੱਲ ਕਹੀ ਸੀ, ਮੈਂ ਬ੍ਰਾਹਮਣ ਕੋ ਨਹੀਂ ਮਾਨਤਾ। ਜੀ, ਔਰ ਬੁੱਤ ਪ੍ਰਸਤੀ, ਬ੍ਰਾਹਮਣ, ਵਰਣ ਅਵਸਥਾ ਸਾਰਿਆਂ ਨੂੰ ਰਿਜੈਕਟ ਕੀਤਾ। ਬਿਲਕੁਲ। ਹੁਣ ਜਿਹੜੇ ਅੰਬੇਦਕਰ ਖੁਦ ਬੌਧੀ ਬਣੇ, ਹਾਈਲੀ ਲਰਨਡ ਮੈਨ, ਮੋਸਟ ਐਨਲਾਈਟਨਡ ਮੈਨ ਜਿਹੜੇ ਉਸ ਪੀਰੀਅਡ ਦੇ ਸਨ,
ਉਹਨਾਂ ਨੂੰ ਨਹੀਂ ਨਜ਼ਰ ਆਇਆ ਕਿ ਵੀ ਬੁੱਧ ਜਿਹੜਾ ਹੈ ਉਹ ਹਿੰਦੂ ਧਰਮ ਦਾ ਕਿਵੇਂ ਹਿੱਸਾ ਬਣ ਸਕਦਾ ਹੈ। ਜੀ ਜੈਨ ਮਹਾਵੀਰ ਬੁੱਧ ਔਰ ਜੈਨ ਦਾ 40-50 ਸਾਲ ਦਾ ਫਰਕ ਹੈ ਉਸ ਪੀਰੀਅਡ ਦਾ, ਉਹ ਵੀ ਬਿਲਕੁਲ ਬ੍ਰਾਹਮਣਵਾਦ ਨੂੰ ਨਕਾਰਦਾ ਹੈ। ਗੁਰੂ ਨਾਨਕ ਸਾਹਿਬ ਜਿਸ ਨੂੰ ਇਸੇ ਲਈ ਅਲਾਮਾ ਇਕਬਾਲ ਨੇ ਜਦੋਂ ਨਾਨਕ ਨਜ਼ਮ ਬਾਂਗੇ ਦਰਾ ਦੇ ਵਿੱਚ ਲਿਖੀ ਤੇ ਉਸ ਦੇ ਵਿੱਚ ਉਹਨਾਂ ਨੇ ਸ਼ੁਰੂ ਹੀ ਬੁੱਧ ਤੋਂ ਕੀਤਾ ਸੀ, ਕਿਉਂਕਿ ਬੁੱਧ ਨੇ ਸਭ ਤੋਂ ਪਹਿਲਾਂ ਬ੍ਰਾਹਮਣਵਾਦ ਨੂੰ ਚੈਲੰਜ ਕੀਤਾ ਸੀ। ਔਰ ਜਦੋਂ ਉਹਨਾਂ ਨੇ ਉਸ ਨਜ਼ਮ ਦੇ ਵਿੱਚ ਕਿਹਾ ਕਿ ਬ੍ਰਾਹਮਣ सरशार है अब तक मैं पिंदार में शमाए गौतम जल रही है महफिले अग्यार में, कि भी जिस ब्राह्मण ਨੂੰ ਚੈਲੰਜ ਕੀਤਾ ਸੀ ਬੁੱਧ ਨੇ, ਉਹ ਤਾਂ ਉਸੇ ਤਰ੍ਹਾਂ ਹੀ ਆਪਣੇ ਹੰਕਾਰ ਦੇ ਵਿੱਚ, ਆਪਣੀ ਈਗੋ ਦੇ ਵਿੱਚ, ਈਗੋ ਦੀ ਸ਼ਰਾਬ ਪੀ ਕੇ ਮੈਂ ਉਹਨੂੰ ਕਹਿੰਦੇ ਨੇ, ਉਹ ਤਾਂ ਉੱਥੇ ਬੈਠਾ ਡਟ ਕੇ। ਤੇ ਬੁੱਧ ਦੀ ਗੱਲ ਜਿਹੜੀ ਆ ਉਹ ਮਹਿਫਿਲ ਅਗਿਆਰ ਗੈਰਾਂ ਦੀ ਬਸਤੀ 'ਚ ਹੈ, ਬਾਹਰ ਹੈ। ਔਰ ਇਹੀ ਗੱਲ ਉਹਨਾਂ ਨੇ ਜਦੋਂ ਉਸ ਹਵਾਲੇ ਨਾਲ ਕਹੀ ਕਿ ਆਹ ਸ਼ੂਦਰ ਕੇ लिए हिंदुस्तान गम खाना है, दर्द इंसानी से इस बस्ती का दिल बेगाना है। ਇਹ ਤਾਂ ਇਨਸਾਨੀ ਦਰਦ ਨੂੰ ਸਮਝਦੇ ਹੀ ਨਹੀਂ। ਔਰ ਇਹ ਜਿਹੜਾ ਸੰਵਿਧਾਨ ਬਣਨ ਜਾ ਰਿਹਾ ਉਹ ਜਿਨ੍ਹਾਂ ਨੂੰ ਬਣਾਇਆ ਸ਼ੂਦਰ, ਔਰਤ ਵੀ ਸ਼ੂਦਰ ਹੈ, ਸ਼ੂਦਰ ਤੇ ਸ਼ੂਦਰ ਹੈ ਹੀ ਹੈ। ਔਰ ਉਹਦੇ 'ਚੋਂ ਸਿੱਖ, ਮੁਸਲਮਾਨ, ਈਸਾਈ, ਬੋਧੀ, ਜੈਨੀ ਸਾਰੇ ਸ਼ੂਦਰ ਕਲੌਜ਼ 'ਚ ਆਉਂਦੇ ਨੇ। ਸੋ ਉਹਨਾਂ ਨੂੰ ਹਿੰਦੂ ਕਲੌਜ਼ ਦੇ ਵਿੱਚ ਤਾਂ ਪਹਿਲਾਂ ਹੀ ਸੰਵਿਧਾਨ ਨੇ ਮੰਨ ਲਿਆ। ਔਰ ਕਿਉਂਕਿ ਹੁਣ 26 ਜਨਵਰੀ ਆ ਰਹੀ ਹੈ, 4 ਚਫੇਰੇ ਸੋਸ਼ਲ ਔਰ ਦੂਜੇ 'ਚ ਵੀ ਚੱਲ ਰਿਹਾ ਭਾਰਤੀ ਸੰਵਿਧਾਨ ਤੇ ਇਹ ਉਹ। ਔਰ ਜਿਹੜੇ ਹੁਣ ਇਨਫੈਕਟ ਪ੍ਰੋਟੈਸਟ ਵੀ ਕਰ ਰਹੇ ਨੇ, ਉਹ ਬੇਸ਼ੱਕ ਪ੍ਰੋਟੈਸਟ ਕਹਿਣ ਨੂੰ ਸੀਏ ਦੇ ਖਿਲਾਫ ਹੈ। ਔਰ ਸਾਡੇ ਲਈ ਤਾਂ ਇਹ ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਹਿੰਦੂਤਵਾਦ ਦੀ ਨੇਕੜ ਤਲਵਾਰ ਲਟਕ ਰਹੀ ਹੈ, ਜਿਹਦੇ ਲਈ ਅਸੀਂ ਜਿਹੜਾ ਉਹ ਹਮਦਰਦੀ ਵੀ ਰੱਖਦੇ ਹਾਂ ਜੋ ਮੁਸਲਮਾਨਾਂ ਦੇ ਨਾਲ ਹੋ ਰਿਹਾ ਔਰ ਜਿਵੇਂ ਕਿ ਜੋ ਕਸ਼ਮੀਰੀਆਂ ਨਾਲ ਹੋਇਆ। ਪਰ ਦੂਸਰੇ ਪਾਸੇ ਮੈਨੂੰ ਇਹ ਵੀ ਲੱਗਦਾ ਵੀ ਜਿਸ ਅੰਦਾਜ਼ ਦੇ ਵਿੱਚ ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਨੇ, ਉਹ ਤਿਰੰਗੇ ਦੇ ਗੁਣ ਗਾ ਰਹੇ ਨੇ, ਕਨਸਟੀਟਿਊਸ਼ਨ ਦੇ ਗਾ ਰਹੇ ਨੇ, ਭਾਰਤ ਮਾਤਾ ਦੀ ਜੈ ਕਰ ਰਹੇ ਨੇ, ਸਾਡੇ ਲਈ ਤਾਂ ਦੋ ਧਾਰੀ ਤਲਵਾਰ ਹੈ। ਅਸੀਂ ਤਾਂ ਉਸ ਸੰਵਿਧਾਨ ਨੂੰ ਪਹਿਲਾਂ ਹੀ ਨਕਾਰਿਆ ਹੋਇਆ, ਕਿਉਂਕਿ ਉਹ ਤਾਂ ਸਾਨੂੰ ਸਾਡੀ ਵੱਖਰੀ ਹੋਂਦ ਹੀ ਨਹੀਂ ਮੰਨਦਾ, ਨਾ ਸਿੱਖਾਂ ਦੀ ਮੰਨਦਾ, ਨਾ ਬੋਧੀਆਂ ਦੀ ਮੰਨਦਾ, ਨਾ ਜੈਨੀਆਂ ਦੀ ਮੰਨਦਾ। ਜਿਹੜਾ ਸੰਵਿਧਾਨ ਮੁਤਾਬਕ ਮੁਸਲਮਾਨਾਂ ਜਾਂ ਈਸਾਈਆਂ ਨੂੰ ਅੱਡ ਧਰਮ ਮੰਨ ਕੇ ਉਹਨਾਂ ਦੇ ਪਰਸਨਲ ਲਾ ਬਣਾਏ ਹੋਏ ਸੀ, ਉਹ ਤਾਂ ਹੁਣ ਉਹਨੂੰ ਵੀ ਖਤਮ ਕਰਨ ਜਾ ਰਹੇ ਨੇ। ਸੋ ਇਸ ਸਾਰੇ ਦੇ ਵਿੱਚ ਇਹ ਹੈ ਅਸਲ 'ਚ ਜਿਹੜਾ ਹਿੰਦੂ ਰਾਜ ਦਾ ਕਨਸੈਪਟ ਹੈ। ਗੱਲ ਇਹ ਨਹੀਂ ਹੈ ਕਿ ਹੈਡ ਆਫ ਦਾ ਸਟੇਟ ਹਿੰਦੂ ਹੋਏ। ਉਹ ਤਾਂ ਪਹਿਲਾਂ ਜਵਾਹਰ ਲਾਲ ਨਹਿਰੂ ਸ਼ੁੱਧ ਕਸ਼ਮੀਰੀ ਬ੍ਰਾਹਮਣ ਸੀ। ਉਸ ਤੋਂ ਬਾਅਦ ਜਿਹੜੇ ਵੀ ਆਉਂਦੇ ਰਹੇ ਉਹ ਨਰਸਿਮਹਾ ਰਾਓ ਸਾਊਥ ਦਾ ਬ੍ਰਾਹਮਣ ਸੀ, ਇੰਦਰਾ ਗਾਂਧੀ ਬ੍ਰਾਹਮਣੀ ਸੀ। ਔਰ ਇਹ ਸਾਰੇ ਦੇ ਨਾਲ ਇਹਨਾਂ ਨੂੰ ਕਿਉਂ ਲੱਗਦਾ ਰਿਹਾ ਵੀ ਇਹਨਾਂ ਨੇ ਆਪਣੇ ਸਿਸਟਮ ਦੇ ਮੁਤਾਬਕ ਹਿੰਦੂ ਰਾਸ਼ਟਰ ਬਣਾਉਣਾ, ਕਿਉਂਕਿ ਹਿੰਦੂ ਰਾਸ਼ਟਰ ਉਹੀ ਹੈ ਜਿੱਥੇ ਮੰਨੂ ਦੀ ਵਰਣ ਵਿਵਸਥਾ ਲਾਗੂ ਹੋਏਗੀ, ਜਿੱਥੇ ਮੰਨੂ ਦਾ ਹਿੰਦੂ ਕੋਡ ਜਿਹੜਾ ਹੈ ਉਹ ਲਾਗੂ ਹੋਏਗਾ, ਜਿਹਦੇ 'ਚ ਬ੍ਰਾਹਮਣ ਸੁਪਰੀਮ ਹੋਏਗਾ। ਬ੍ਰਾਹਮਣ ਦੇ ਕੋਲ ਸਾਰੀ, ਹੁਣ ਤਾਂ ਮੰਡਲ ਕਮਿਸ਼ਨ ਰਿਪੋਰਟ ਆ ਗਈ, ਰਿਜ਼ਰਵੇਸ਼ਨ ਆ ਗਈ, ਪਾਰਲੀਮੈਂਟ ਦੇ ਵਿੱਚ ਕਿੰਨੇ ਪਰਸੈਂਟ ਜਿਹੜੇ ਨੇ, ਹਾਲਾਂਕਿ ਅਜੇ ਵੀ ਬ੍ਰਾਹਮਣ ਸਾਰੇ 3.5% ਨੇ ਭਾਰਤ ਦੇ ਵਿੱਚ, ਪਰ ਉਹ ਕਿਵੇਂ 70% ਤੋਂ ਜ਼ਿਆਦਾ ਜਿਹੜੇ ਆ ਅਹੁਦਿਆਂ ਤੇ ਕਾਬਜ਼ ਰਹੇ। ਪਰ ਹੁਣ ਜਦੋਂ ਦੀ ਇਹ ਮੰਡਲ ਕਮਿਸ਼ਨ ਰਿਪੋਰਟ ਆਈ ਔਰ ਦੂਸਰਾ ਆਇਆ, ਉਹਦੇ 'ਚ ਉਹਨਾਂ ਦੀ ਗਿਣਤੀ ਘਟ ਰਹੀ ਹੈ। ਸੋ ਉਹਨਾਂ ਨੂੰ ਲੱਗ ਰਿਹਾ ਵੀ ਇੱਕ ਦਿਨ ਐਸਾ ਆਣਾ ਕਿ ਵੀ ਇਹ ਜਿਹੜਾ ਇਹ ਤਾਂ ਸਾਡਾ ਕੰਮ ਹੀ ਨਹੀਂ ਰਹਿਣਾ। ਪਰ ਇਹੀ ਕਾਰਨ ਸੀ ਕਿ ਜਦੋਂ ਮੰਡਲ ਕਮਿਸ਼ਨ ਰਿਪੋਰਟ ਆਈ, ਜਿਹਦੇ 'ਚ ਕਿ ਅਦਰ ਬੈਕਵਰਡ ਕਲਾਸਿਸ ਦੀ ਰਿਜ਼ਰਵੇਸ਼ਨ ਦਾ ਜਿਹੜਾ ਵਿਧਾਨ ਸੀ, ਇਹਨਾਂ ਨੇ ਬੀਜੇਪੀ ਨੇ ਉਸ ਵੇਲੇ ਕਿਵੇਂ ਸੈਲਫ ਇਮੋਲੇਸ਼ਨਸ ਕਰਵਾਈਆਂ, ਅੱਗ ਲਾ ਕੇ ਸਾੜਨਾ ਯੂਨੀਵਰਸਿਟੀਆਂ ਦੇ ਵਿੱਚ, ਕਾਲਜਾਂ ਦੇ ਵਿੱਚ, ਕਿ ਵੀ ਇਹ ਤਾਂ ਸਾਰੇ ਬ੍ਰਾਹਮਣ ਦੀ ਸੁਪਰਾਮੇਸੀ ਖਤਮ। ਸੋ ਹਿੰਦੂ ਰਾਸ਼ਟਰ ਦਾ ਮਤਲਬ ਹੀ ਸੁਪਰਾਮੇਸੀ ਆਫ ਦਾ ਬ੍ਰਾਹਮਣ ਹੈ। ਔਰ ਇਸ ਦੇ ਲਈ ਇਹ ਤੇਲੀ ਤੇ ਉਹ ਬਾਣੀਆਂ, ਤੇਲੀ ਮੋਦੀ ਤੇ ਬਾਣੀਆਂ ਅਮਿਤ ਸ਼ਾਹ, ਈਵਨ ਉਹ ਠੀਕ ਹੈ ਸੰਵਿਧਾਨ 'ਚ ਕਿ ਵੀ ਇਹ ਜਦੋਂ ਲਾਗੂ ਹੋ ਗਿਆ ਅਸਤੀਫਾ ਦਿਓ। ਸੋ ਇਹ ਹੈ। ਸੋ ਮੈਂ ਇਸ ਤੋਂ ਅੰਦਾਜ਼ਾ ਲਾ ਲਓ ਕਿ ਵੀ ਇਹ ਕਿਸ ਡਾਇਰੈਕਸ਼ਨ ਦੇ ਵਿੱਚ ਜਾ ਰਿਹਾ ਤੇ ਫਿਰ ਬਾਕੀਆਂ ਦਾ ਕੀ ਹਾਲ ਹੋਏਗਾ। ਇਹ ਹੁਣ ਇਹਦੇ ਲਈ ਤਾਂ ਇੱਕੋ ਹੀ ਹਾਰੀਫਿਕ ਅੰਗਰੇਜ਼ੀ ਦਾ ਲਫ਼ਜ਼ ਇਸਤੇਮਾਲ ਕੀਤਾ ਜਾ ਸਕਦਾ ਹੈ। ਸੋ ਇਹ ਹਿੰਦੂ ਰਾਸ਼ਟਰ ਦਾ ਕਨਸੈਪਟ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਨੇ ਅਪਡੇਟ ਪੇਜ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਸਿੱਖਾਂ, ਕਸ਼ਮੀਰੀਆਂ ਅਤੇ ਭਾਰਤ ਦੀਆਂ ਨਾਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ।
ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ PayPal ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਰੋਜ਼ਾਨਾ